ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ, ਖਬਰਾਂ ਤੇ ਜਾਣਕਾਰੀਆਂ ਦੇਣ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ, ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਜਗਤਾਰ ਸਿੰਘ ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ ਤੇ ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪ੍ਰਚਾਰ ਮੰਤਰੀ ਤੋਂ। ਮਾਫ ਕਰਨਾ, ਮੈਂ ਗਲਤ ਉਚਾਰਨ ਕਰ ਗਿਆ, ਮੈਂ ਕਹਿਣਾ ਸੀ ਪ੍ਰਧਾਨ ਮੰਤਰੀ ਤੋਂ। ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਕੇ ਸੰਭਾਲ ਲਿਆ ਹੁਣ ਹਿਮਾਚਲ ਦੇ ਵਿੱਚ ਚੋਣ ਇੰਚਾਰਜ ਦਾ ਅਹੁਦਾ। ਸ਼ਰਮਾ ਜੀ ਬਿਲਕੁਲ ਪ੍ਰਵੀਨ ਜੀ, ਜੇਕਰ ਤੁਹਾਡੀ ਇਸ ਗੱਲ ਨੂੰ ਦਰੁਸਤ ਮੰਨਿਆ ਜਾ ਸਕਦਾ, ਕਿਉਂਕਿ ਜਿਵੇਂ ਤੁਹਾਨੂੰ ਭੁਲੇਖਾ ਪਿਆ ਕਿ ਪ੍ਰਧਾਨ ਮੰਤਰੀ ਕਹਿਣਾ ਕਿ ਪ੍ਰਚਾਰ ਮੰਤਰੀ ਕਹਿਣਾ, ਉਸੇ ਤਰ੍ਹਾਂ ਪੂਰੇ ਦੇਸ਼ ਨੂੰ ਭੁਲੇਖਾ ਪੈਂਦਾ ਕਿ ਅਸੀਂ ਪ੍ਰਧਾਨ ਮੰਤਰੀ ਚੁਣਿਆ ਕਿ ਰੈਲੀ ਮੰਤਰੀ ਚੁਣਿਆ। ਸੋ ਹਰ ਥਾਂ ਰੈਲੀਆਂ ਕਰਨ ਦਾ ਉਹਨਾਂ ਨੂੰ ਸ਼ੌਂਕ, ਚੋਣ ਪ੍ਰਚਾਰ ਤੇ ਜਾਣ ਦਾ ਸ਼ੌਂਕ, ਫੋਟੋਆਂ ਖਿਚਾਉਣ ਦਾ ਸ਼ੌਂਕ, ਤਸਵੀਰਾਂ ਦੇ ਵਿੱਚ ਚਰਚਾਵਾਂ 'ਚ ਬਣੇ ਰਹਿਣ ਦਾ ਸ਼ੌਂਕ। ਪਰ ਫਿਰ ਵੀ ਇੱਕ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਕ ਗਰਮਾ ਹੁੰਦੀ ਹੈ, ਇੱਕ ਮਾਨਤਾ ਹੁੰਦੀ ਹੈ, ਉਹਦਾ ਇੱਕ ਮਤਲਬ ਕਿ ਰੁਤਬਾ ਹੁੰਦਾ ਹੈ। ਉਸ ਰੁਤਬੇ ਨੂੰ ਬਿਲਕੁਲ ਮੈਨੂੰ ਲੱਗਦਾ ਕਿ ਰੋਲ ਕੇ ਰੱਖ ਦਿੱਤਾ ਨਰਿੰਦਰ ਮੋਦੀ ਹੋਰਾਂ ਨੇ। ਉਹ ਕਦੇ ਵੀ ਪ੍ਰਧਾਨ ਮੰਤਰੀ ਦੇ ਰੋਲ ਦੇ ਵਿੱਚ ਨਜ਼ਰ ਹੀ ਨਹੀਂ ਆਉਂਦੇ, ਉਹ ਪਾਰਟੀ ਦੇ ਲੀਡਰ ਦੇ ਰੋਲ 'ਚ ਹੀ ਨਜ਼ਰ ਆਉਂਦੇ ਨੇ। ਉਹ ਪਾਰਟੀ ਦਾ ਪ੍ਰਚਾਰ ਪ੍ਰਸਾਰ ਹੀ ਕਰਦੇ ਨਜ਼ਰ ਆਉਂਦੇ ਨੇ ਹਰ ਥਾਂ ਦੇ ਵਿੱਚ। ਤੁਸੀਂ ਇਹ ਦੇਖੋ ਕਿ G20 ਸੰਮੇਲਨ ਹੋਣਾ ਅਗਲੇ ਸਾਲ ਅੰਮ੍ਰਿਤਸਰ ਦੇ ਵਿੱਚ, ਤੇ ਉਸ ਨੂੰ ਲੈ ਕੇ ਵੀ ਵਿਵਾਦ ਹੋ ਗਿਆ ਕਿ ਉਹਦੇ ਲੋਗੋ ਦੇ ਵਿੱਚ ਵੀ ਕਮਲ ਦਾ ਫੁੱਲ ਫਿੱਟ ਕੀਤਾ ਜੀ। ਠੀਕ ਹੈ। ਅਯੋਧਿਆ ਦੇ ਵਿੱਚ ਲਤਾ ਮੰਗੇਸ਼ਕਰ ਦੇ ਨਾਂ ਦੇ ਉੱਤੇ ਇੱਕ ਚੌਂਕ ਬਣਾਇਆ, ਉਸ ਚੌਂਕ ਦੇ ਵਿੱਚ ਵੀ ਮਤਲਬ ਕਿ ਕਹਿੰਦੇ ਜਿੰਨੇ ਸੁਰਨੇ ਜੀ ਉਹਨੇ ਕਮਲ ਦੇ ਫੁੱਲ ਛੱਡਤੇ। ਸੋ ਇਸ ਲਈ ਹਰ ਥਾਂ ਦੇ ਉੱਤੇ ਆਪਣੀ ਪਾਰਟੀ ਦਾ ਚਿੰਨ੍ਹ ਫਿੱਟ ਕਰਨ ਦੀ ਜਿਹੜੀ ਕਵਾਇਦ ਹੈ, ਉਸੇ ਤਰ੍ਹਾਂ ਮੋਦੀ ਚਾਹੁੰਦੇ ਨੇ ਕਿ ਜਿੱਥੇ ਚੋਣ ਪ੍ਰਚਾਰ ਹੋਵੇ, ਜਿੱਥੇ ਵੋਟਾਂ ਦੀ ਗੱਲ ਹੋਵੇ, ਉੱਥੇ ਮੈਂ ਜ਼ਰੂਰ ਹੋਵਾਂ ਜੀ। ਮੈਂ ਇੱਕ ਹੋਰ ਗੱਲ ਦੱਸਿਆ ਇਹ ਤੋਂ ਪਹਿਲਾਂ ਕਿ ਤੁਹਾਡੀ ਇਸ ਗੱਲ ਤੇ ਆਵਾਂ ਕਿ ਹਾਂ, ਮੋਦੀ ਉਹਨਾਂ ਨੂੰ ਹਿਮਾਚਲ ਦੀਆਂ ਚੋਣਾਂ ਦਾ ਇੰਚਾਰਜ ਕਿਵੇਂ ਲਾ ਦਿੱਤਾ ਗਿਆ। ਰੇਲ ਗੱਡੀ ਦਾ ਉਦਘਾਟਨ ਪਿਛਲੇ ਦਿਨੀ ਕੀਤਾ ਮੋਦੀ ਜੀ ਨੇ, ਉਹਨੇ ਆ ਕੇ, ਤੁਹਾਡੇ ਸਾਰਿਆਂ ਦੇ ਧਿਆਨ ਚ ਹੋਏਗਾ, ਪਰ ਇਹ ਪਹਿਲਾ ਮੌਕਾ ਨਹੀਂ ਹੈ। ਨਰਿੰਦਰ ਮੋਦੀ ਹੋਰੀ ਹੁਣ ਤੱਕ ਕਿੰਨੀਆਂ ਰੇਲ ਗੱਡੀਆਂ ਨੂੰ ਝੰਡੀ ਦਿਖਾ ਚੁੱਕੇ ਨੇ, ਕਿੰਨੇ ਪੁਲਾਂ ਦਾ ਉਦਘਾਟਨ ਕਰ ਚੁੱਕੇ ਨੇ। ਜਿੰਨੀ ਕੁ ਮੇਰੇ ਜ਼ਿਹਨ ਦੇ ਵਿੱਚ ਹੈ ਕਿ ਮੇਰਾ ਖਿਆਲ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਦੇ ਰੇਲ ਨੂੰ ਝੰਡੀ ਨਹੀਂ ਦਿਖਾਈ ਜੀ। ਇਹ ਕੰਮ ਰੇਲ ਮੰਤਰੀ ਕਰਦੇ ਰਹੇ ਨੇ, ਮੁੱਖ ਮੰਤਰੀ ਕਰਦੇ ਰਹੇ ਨੇ, ਪਰ ਇਹ ਮਤਲਬ ਕਿ ਰੇਲ ਮੰਤਰੀ ਨੂੰ ਵੀ ਇਹ ਆਪਣੇ ਸਮਾਗਮ 'ਚ ਨਹੀਂ ਬੁਲਾਉਂਦੇ। ਉਹਨੇ ਵਾਲੇ ਸਮਾਗਮ 'ਚ ਰੇਲ ਮੰਤਰੀ ਹੈ ਹੀ ਨਹੀਂ ਸੀ। ਸੋ ਆਪਣੇ ਆਪ ਨੂੰ ਹੀ ਮਤਲਬ ਕਿ ਮਾਰਕਾ ਬਣਾ ਕੇ ਪੇਸ਼ ਕਰਨ ਦੀ ਜਿਹੜੀ ਆਦਤ ਹੈ, ਉਹ ਆਦਤ ਇਸ ਕਦਰ ਤੱਕ ਹਾਵੀ ਹੋ ਗਈ ਕਿ ਮੋਦੀ ਜੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਹੜੇ ਮੇਰੇ ਪਾਰਟੀ ਚੋਂ ਬਾਗੀ ਉਮੀਦਵਾਰ ਹੋਏ ਹਿਮਾਚਲ ਚੋਂ, ਉਹਨਾਂ ਨੂੰ ਆਪ ਫੋਨ ਕਰਕੇ ਮਨਾਈ ਜਾਂਦੇ ਨੇ ਜੀ। ਇਹ ਕੰਮ ਪ੍ਰਧਾਨ ਮੰਤਰੀ ਦਾ ਹੁੰਦਾ ਪ੍ਰਵੀਨ ਜੀ, ਸ਼ਰਮ ਆਉਣੀ ਚਾਹੀਦੀ ਹੈ ਭਾਜਪਾਈਆਂ ਨੂੰ, ਬੀਜੇਪੀ ਨੂੰ, ਸਰਕਾਰ ਨੂੰ, ਨਰਿੰਦਰ ਮੋਦੀ ਹੋਰਾਂ ਨੂੰ, ਕਿ ਕੀ ਪ੍ਰਧਾਨ ਮੰਤਰੀ ਦਾ ਕੰਮ ਹੁਣ ਇਸ ਲੈਵਲ ਤੇ ਆ ਗਿਆ ਕਿ ਉਮੀਦਵਾਰ ਤੁਸੀਂ ਕਿਸੇ ਹੋਰ ਨੂੰ ਟਿਕਟ ਦੇਤੀ ਤੇ ਉਮੀਦਵਾਰ ਤੁਹਾਡੀ ਪਾਰਟੀ ਦਾ ਬੰਦਾ ਇੱਕ ਬਾਗੀ ਖੜਾ ਹੋ ਗਿਆ ਤੇ ਬਾਗੀਆਂ ਨੂੰ ਫੋਨ ਕਰੇ। ਉਹ ਭਾਈ, ਇਹ ਚੋਣ ਪਾਰਟੀ ਲੜਦੀ ਹੈ, ਸਰਕਾਰ ਨਹੀਂ ਜੀ। ਪ੍ਰਧਾਨ ਮੰਤਰੀ ਦਾ ਕੰਮ ਨਹੀਂ, ਤੁਹਾਡੀ ਪਾਰਟੀ ਦੇ ਪ੍ਰਧਾਨ ਦਾ ਕੰਮ ਹੈ। ਚਾਹੇ ਉਹ ਹਿਮਾਚਲ ਦਾ ਪ੍ਰਧਾਨ ਪਾਰਟੀ ਦਾ ਦੇਖੇ, ਚਾਹੇ ਉਹ ਦੇਸ਼ ਦੇ ਤੁਹਾਡਾ ਰਾਸ਼ਟਰੀ ਪ੍ਰਧਾਨ ਨੱਡਾ ਦੇਖੇ, ਚਾਹੇ ਤੁਹਾਡਾ ਉਸ ਮਾਮਲੇ ਦੇ ਵਿੱਚ ਲਾਇਆ ਹੋਇਆ ਉੱਥੇ ਇੰਚਾਰਜ ਦੇਖੇ। ਕੀ ਮੋਦੀ ਜੀ ਨੂੰ ਇੰਚਾਰਜ ਲਾਤਾ ਬੀਜੇਪੀ ਨੇ? ਪ੍ਰਧਾਨ ਮੰਤਰੀ ਤੋਂ ਹਟਾ ਕੇ ਉਹਨਾਂ ਨੂੰ ਕਹਤਾ ਹਿਮਾਚਲ ਚੋਣਾਂ ਦਾ ਇੰਚਾਰਜ ਬਣ ਜਾਓ। ਕਾਂਗੜਾ ਖੇਤਰ ਦੇ ਕਿਰਪਾਲ ਪਰਮਾਰ ਨੇ ਜੀ
ਜਿਹੜੇ ਭਾਜਪਾ ਦੇ ਕੱਦਵਾਰ ਨੇਤਾ ਰਹੇ ਨੇ, ਹੂੰ ਚੰਗਾ ਨਾਮ ਨਾਲ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਨੇ, ਹੂੰ ਇੱਥੋਂ ਤੱਕ ਕਿ ਜਦੋਂ ਮੋਦੀ ਪੰਜਾਬ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਪਾਰਟੀ ਦੇ ਵਰਕਰ ਵਜੋਂ ਕੰਮ ਕਰਦੇ ਹੁੰਦੇ ਸੀ, ਇੰਚਾਰਜ ਵਜੋਂ ਕੰਮ ਕਰਦੇ ਸੀ, ਤਾਂ ਹੂੰ, ਪਰਮਾਰ ਉਹਨਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਰਹੇ ਨੇ, ਜਾਂ ਕਹਿ ਲਓ ਸਾਥੀ ਬਣ ਕੇ ਨਾਲ ਕੰਮ ਕਰਦੇ ਰਹੇ ਨੇ। ਜੀ ਤੇ ਇਸ ਲਈ ਉਹ ਪੁਰਾਣੀ ਸਾਂਝ ਨੂੰ ਹੁਣ ਮੋਦੀ ਜੀ ਚੋਣਾਂ 'ਚ ਆਪਣਾ ਹਥਿਆਰ ਵਜੋਂ ਵਰਤਣਾ ਚਾਹੁੰਦੇ ਨੇ, ਕਿਉਂਕਿ ਪਰਮਾਰ ਨੇ ਬਾਗੀ ਹੋ ਕੇ ਝੰਡਾ ਕੱਢਤਾ ਬੀਜੇਪੀ ਦੇ ਮੂਹਰੇ। ਹਾਂਜੀ ਕਿਰਪਾਲ ਪਰਮਾਰ ਨੂੰ ਟਿਕਟ ਨਹੀਂ ਮਿਲੀ, ਤੇ ਜੀ ਜਿਹੜੇ ਬੰਦੇ ਨੂੰ ਟਿਕਟ ਮਿਲੀ ਉਹ ਕਹਿੰਦੇ ਜੀ ਧਨਾੜ ਹੈ ਜੀ, ਪੈਸੇ ਵਾਲਾ ਜੀ, ਪਹੁੰਚ ਵਾਲਾ ਜੀ, ਇਸ ਹੂੰ ਲਈ ਉਹਨੂੰ ਟਿਕਟ ਦੇਤੀ। ਤੇ ਪਰਮਾਰ ਨਾਰਾਜ਼ ਹੋਏ ਤੇ ਉਹਨਾਂ ਨੇ ਕਾਗਜ਼ ਭਰਤੇ, ਤੇ 3 ਦਿਨ ਪਹਿਲਾਂ 4 ਦਿਨ ਪਹਿਲਾਂ ਨਰਿੰਦਰ ਮੋਦੀ ਦਾ ਫੋਨ ਆਉਂਦਾ ਉਹਨਾਂ ਨੂੰ। ਹੂੰ ਹੁਣ ਇਹ ਉਧਰੋਂ ਆਵਾਜ਼ ਬੜੀ ਕੱਚੀ ਪੱਕੀ ਸੁਣਦੀ ਆ, ਪਰ ਪਰਮਾਰ ਦੀ ਆਵਾਜ਼ ਬੜੀ ਸਾਫ਼ ਸੁਣਦੀ, ਜਿਹੜੇ ਬਾਰ-ਬਾਰ ਮੋਦੀ ਜੀ ਕਹਿੰਦੇ ਨੇ। ਜੀ ਪਰ ਜਿੰਨੀ ਕੋ ਆਵਾਜ਼ ਸੁਣਦੀ ਆ ਉਹਦੇ ਵਿੱਚ ਸਾਫ਼ ਸਮਝ ਆ ਰਿਹਾ ਮੋਦੀ ਜੀ ਕਹਿੰਦੇ ਨੇ, यदि तुम मोदी को कुछ मानते हो तो बस वापस चले जाओ। वो कहता मोदी जी मेरी गल सुनो, नहीं मैं गल नहीं सुननी, कहता मैं तेरी जी गल नहीं सुननी, तू बस जी मेरी गल सुन, जी तैं चोण नहीं लड़नी, तू तेनू मोदी ते भरोसा है, बस जे मेरे ते भरोसा है तो तू अपनी टिकट वापस ले ला या अपनी चोण वापस ले ला, बस तू वापस घरे चला जा। जी वो कहता मोदी जी हुण तां बहुत देर हो गई, 2 दिन पहला मैनू कहता ना मैं कुछ नहीं सुनना, तू बस तू मेरे ते छड्ड दे, बाकी तेरा काम मेरे ते छड्ड दे। मतलब ਇਹ ਗੱਲਾਂ ਇਹਦਾ ਮਤਲਬ ਲਾਲਚ ਦੇਣ ਵਾਲੀਆਂ ਹੁੰਦੀਆਂ ਕਿ ਇੱਕ ਵਾਰ ਤੂੰ ਪਿੱਛੇ ਹੋ ਜਾ, ਬਾਅਦ ਚੋਂ ਤੇਰੇ ਲਈ ਮੈਂ ਕੁਝ ਕਰੂੰਗਾ ਜੀ। ਠੀਕ ਹੈ। ਪਰ ਸਵਾਲ ਇਹ ਹੈ ਕਿ ਇਹ ਪਾਰਟੀ ਦਾ ਪ੍ਰਧਾਨ ਕਰਦਾ, ਇਹ ਉੱਥੇ ਦੇ ਉਹਨਾਂ ਦੇ ਉਮੀਦਵਾਰਾਂ ਚੋਂ ਕੋਈ ਉਮੀਦਵਾਰ ਕਰਦਾ ਹੈ, ਜਿਹੜੀ ਚੋਣ ਲੜ ਰਹੀ ਤੇ ਉਹ ਕਰਦਾ, ਪਾਰਟੀ ਨੇ ਕੋਈ ਇੰਚਾਰਜ ਲਾਇਆ ਉਹ ਕਰਦਾ, ਤਾਂ ਗੱਲ ਸਮਝ ਆਉਂਦੀ ਪ੍ਰਵੀਨ ਜੀ। ਦੇਸ਼ ਦਾ ਪ੍ਰਧਾਨ ਮੰਤਰੀ ਮਤਲਬ ਹੁਣ ਇਸ ਪੱਧਰ ਤੱਕ ਆ ਜਾਵੇ ਕਿ ਉਹ ਬਾਕੀ ਹੋਏ ਉਮੀਦਵਾਰਾਂ ਨੂੰ ਮਨਾਉਣ ਦਾ ਕੰਮ ਕਰੇ, ਇੱਥੋਂ ਅੰਦਾਜ਼ਾ ਲਾ ਲਓ ਕਿ ਨਰਿੰਦਰ ਮੋਦੀ ਕਿਸ ਭੂਮਿਕਾ 'ਚ ਨੇ। ਫਿਰ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਕਦੇ ਸੰਭਾਲਿਆ ਹੀ ਨਹੀਂ ਸੀ, ਉਹ ਸਿਰਫ ਪਾਰਟੀ ਦਾ ਪ੍ਰਚਾਰਕ ਬਣ ਕੇ ਕੰਮ ਕਰਦਾ ਹੈ, ਉਹਨੂੰ ਚੋਣ ਰੈਲੀਆਂ ਕਰਨ 'ਚ ਸਵਾਦ ਆਉਂਦਾ ਹੈ। ਪਰ ਆ ਇਸ ਹੱਦ ਤੱਕ ਆ ਗਿਆ ਕਿ ਹੁਣ ਹਿਮਾਚਲ ਦਾ ਕੀ ਇੰਚਾਰਜ ਲਾ ਦਿੱਤਾ ਮੋਦੀ ਨੂੰ ਕਿ ਮੋਦੀ ਜੀ ਹੁਣ ਮਨਾਉਂਦੇ ਫਿਰਦੇ ਨੇ ਉਮੀਦਵਾਰਾਂ ਨੂੰ। ਇਹ ਸ਼ਰਮਨਾਕ ਕਰ ਮੇਰੀ ਸਮਝ ਦੇ ਹਿਸਾਬ ਨਾਲ ਇਹ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਇਹ ਪਹਿਲੀ ਵਾਰ ਨਹੀਂ ਹੈ ਆਪਣੇ ਸ਼ਰਮਾ ਜੀ, ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਜੋ ਉਸ ਅਹੁਦੇ ਦੀ ਗਰਿਮਾ ਉਹ ਤੋਂ ਹੇਠਲੇ ਲੈਵਲ ਦਾ ਕੰਮ ਕੀਤਾ ਹੋਵੇ। ਮੋਦੀ ਸਾਹਿਬ ਅੱਗੇ ਵੀ ਇਹਨਾਂ ਚੀਜ਼ਾਂ ਕਰਕੇ ਕਈ ਵਾਰੀ ਸੁਰਖੀਆਂ ਦੇ ਵਿੱਚ ਆਏ ਆ। ਬਿਲਕੁਲ। ਅਗਲੀ ਗੱਲ ਕਰੀਏ ਆਧਾਰ ਕਾਰਡ ਦੀ। ਸ਼ਰਮਾ ਜੀ ਆਧਾਰ ਕਾਰਡ ਨੇ ਵੀ ਲੋਕਾਂ ਨੂੰ ਵਾਹਣੀ ਪਾ ਰੱਖਿਆ, ਵਕਤ ਪਾਈ ਰੱਖਿਆ ਬਹੁਤ ਚਿਰ, ਔਰ ਡੇਟਾ ਲੀਕ ਵੀ ਹੋਇਆ, ਉਹ ਵੀ ਖਬਰਾਂ ਬੜੀਆਂ ਵੱਡੇ ਪੱਧਰ ਤੇ ਚੱਲੀਆਂ। ਤੇ ਉਹ ਬੀਬੀ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤੇ ਰਚਨਾ ਖਹਿਰਾ ਜੀ ਸੀਗੇ, ਮੈਨੂੰ ਚੰਗੀ ਤਰ੍ਹਾਂ ਯਾਦ ਆ ਉਹਨਾਂ ਦਾ ਨਾਮ। ਉਦੋਂ ਉਹਨਾਂ ਨੇ ਦੀ ਟ੍ਰਿਬਿਊਨ ਵਾਸਤੇ ਸਟੋਰੀ ਕੀਤੀ ਸੀ ਇਹ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ। 10 ਸਾਲ ਪੁਰਾਣਾ ਆਧਾਰ ਕਾਰਡ ਸ਼ਰਮਾ ਜੀ ਸੁਣਨ ਦੇ ਵਿੱਚ ਆ ਰਿਹਾ ਵੀ ਹੁਣ ਰੱਦੀ ਦਾ ਟੁਕੜਾ ਹੈ। ਪ੍ਰਵੀਨ ਜੀ ਜਦੋਂ ਆਧਾਰ ਕਾਰਡ ਬਣਨੇ ਸ਼ੁਰੂ ਹੋਏ ਤਦ ਇਸ ਨੂੰ ਲੈ ਕੇ ਕਾਫੀ ਚਿੰਤਾ ਵੀ ਪੈਦਾ ਹੋਈ ਸੀ, ਤੇ ਪਰ ਮਤਲਬ ਕਿ ਹੁਣ ਜਿਸ ਕਦਰ ਸਾਡਾ ਡਾਟਾ ਸਰਕਾਰ ਕੋਲ ਹੈ ਤੇ ਸਰਕਾਰ ਤੋਂ ਅੱਗੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਜਿਸ ਕਦਰ ਡਾਟਾ ਉਹਨੂੰ ਵਿਕਦਾ ਹੈ, ਜੀ ਕਿਉਂਕਿ ਇਹਦੇ ਕਈ ਪਹਿਲੂ ਨੇ, ਆਧਾਰ ਕਾਰਡ ਦੇ ਡਾਟੇ ਲੀਕ ਹੋਣ ਦੇ ਕਈ ਪਹਿਲੂ ਨੇ। ਸਭ ਤੋਂ ਵੱਡਾ ਤਾਂ ਫੋਟੋ ਸਟੇਟ ਅੱਡੇ ਨੇ, ਜਿਹੜੀਆਂ ਦੁਕਾਨਾਂ ਤੋਂ ਅਸੀਂ ਫੋਟੋ ਸਟੇਟ ਕਰਾਉਂਦੇ ਆ ਉੱਥੇ ਉਹਦੇ ਮਸ਼ੀਨ ਦੇ ਵਿੱਚ ਉਹ ਡਾਟਾ ਰੋਜ਼ ਦਾ ਤੁਹਾਡਾ ਐਡ ਹੋ ਜਾਂਦਾ, ਸ਼ਾਮ ਨੂੰ ਸਾਰੀਆਂ ਚੀਜ਼ਾਂ ਦੀ ਫੋਟੋ ਸਟੇਟ ਕਾਪੀ ਕੱਢ ਲੈਣੀ ਚਾਹੀਦੀ ਅੱਜ ਕੱਲ੍ਹ ਇੰਨੀ ਟੈਕਨੋਲੋਜੀ ਵਾਲੀ ਮਸ਼ੀਨ। ਸੋ ਉੱਥੋਂ ਡਾਟਾ, ਫਿਰ ਬੱਚਿਆਂ ਦਾ ਡਾਟਾ ਇੰਸਟੀਚਿਊਟਾਂ ਤੋਂ, ਸਕੂਲਾਂ ਤੋਂ, ਕਾਲਜਾਂ ਤੋਂ ਉਹ ਚੱਕਿਆ ਜਾਂਦਾ। ਉਹੀ ਨਹੀਂਗਾ ਤੁਹਾਡਾ ਨਿਆਣਾ 8ਵੀਂ 'ਚ ਪੜ੍ਹਦਾ, ਤੁਹਾਡਾ ਨਿਆਣਾ 10ਵੀਂ 'ਚ ਹੋ ਗਿਆ ਤਾਂ ਤੁਹਾਨੂੰ ਉਸ ਨਾਲ ਸੰਬੰਧਿਤ ਜੋ ਸਾਇੰਸ 'ਚ ਜਾ ਰਿਹਾ 11ਵੀਂ 'ਚ ਤਾਂ ਸਾਇੰਸ ਵਾਲਿਆਂ ਦੇ ਫੋਨ ਆਉਣ ਲੱਗ ਜਾਣਗੇ। ਉਹ ਕਮਰਸ ਜਾ ਰਿਹਾ ਕਮਰਸ ਵਾਲੀਆਂ ਇੰਸਟੀਚਿਊਟਾਂ ਦੇ ਫੋਨ ਆਉਣ ਲੱਗ ਜਾਣਗੇ। ਉਹਨਾਂ ਨੂੰ ਕੌਣ ਦੱਸਦਾ? ਸੋ ਇਸ ਲਈ ਉੱਥੋਂ ਡਾਟਾ, ਫਿਰ ਇਸੇ ਤਰ੍ਹਾਂ ਤੁਹਾਡੇ ਦਫ਼ਤਰਾਂ ਚੋਂ, ਕਲਰਕਾਂ ਤੋਂ, ਥਾਣੇ ਕਚਹਿਰੀਆਂ ਚੋਂ ਇਹ ਸਾਰਾ ਕੁਝ ਫੋਟੋਸਟੇਟ ਕਾਪੀਆਂ ਵਿਕਦੀਆਂ ਨੇ। ਸੋ ਉਹਦੇ ਨਾਲ ਉਹ ਕਿਤੇ ਨਕਲੀ ਲੋਨ ਲੈਣ ਲਈ ਵਰਤ ਲਿਆ ਜਾਂਦਾ, ਕਿਤੇ ਕਿਸੇ ਹੋਰ ਚੀਜ਼ ਲਈ ਵਰਤ ਜਾਂਦਾ, ਕਿਤੇ ਆਈਡੀ ਲੈਣ ਲਈ ਵਰਤ ਲਿਆ ਜਾਂਦਾ। ਪਰ ਆਧਾਰ ਕਾਰਡ ਨੂੰ ਇੰਨਾ ਲਾਜ਼ਮੀ ਬਣਾ ਦਿੱਤਾ ਗਿਆ ਜਦੋਂ ਕਿ ਲਾਜ਼ਮੀ ਨਹੀਂ ਸੀ ਜੀ। ਇਸ ਨੂੰ ਲਾਜ਼ਮੀ ਇਸ ਕਦਰ ਬਣਾ ਦਿੱਤਾ ਗਿਆ ਕਿ ਕੋਈ ਵੀ ਕੰਮ ਤੁਹਾਡਾ ਹੁਣ ਗੈਸ ਸਿਲੰਡਰ ਤੋਂ ਲੈ ਕੇ ਪੈਟਰੋਲ ਪੰਪ ਤੱਕ, ਟਿਕਟ ਲੈਣ ਤੱਕ, ਬੱਸ ਚੜ੍ਹਨ ਤੱਕ ਆਧਾਰ ਕਾਰਡ ਜ਼ਰੂਰੀ ਹੈ। ਮੁਫਤ ਸਹੂਲਤ ਕੋਈ ਲੈਣੀ ਹੈ, ਸਰਕਾਰੀ ਸਹੂਲਤ ਕੋਈ ਲੈਣੀ ਹੈ, ਸਫ਼ਰ ਕਰਨਾ ਹੈ, ਤੁਹਾਡੀ ਪਹਿਚਾਣ ਦਾ ਕੇਂਦਰ। ਹੁਣ ਇਹ ਗ੍ਰੀਨ ਕਾਰਡ ਹੈ ਕਹਿੰਦੇ ਜੀ ਅਮਰੀਕੀਆਂ ਵਾਂਗ ਭਾਰਤ ਦਾ ਆਧਾਰ ਕਾਰਡ। ਜੀ ਠੀਕ ਹੈ। ਤੇ ਜਦੋਂ ਗ੍ਰੀਨ ਕਾਰਡ ਹੈ
ਪ੍ਰਵੀਨ ਜੀ, ਹੁਣ ਤੁਸੀਂ ਭਾਰਤ 'ਚ ਰਹਿੰਦੇ ਹੋ, ਕਿਸੇ ਸੂਬੇ 'ਚ ਰਹਿੰਦੇ ਹੋ, ਕਿਸੇ ਦੇਸ਼ 'ਚ ਰਹਿੰਦੇ ਹੋ, ਕਿਸੇ ਮੁਲਕ 'ਚ ਰਹਿੰਦੇ ਹੋ, ਤਾਂ ਉੱਥੇ ਜਦੋਂ ਤੁਹਾਡਾ ਆਧਾਰ ਕਾਰਡ ਟਾਈਪ ਕੋਈ ਦਸਤਾਵੇਜ਼ ਬਣ ਗਿਆ ਤੇ ਤੁਹਾਡੀਆਂ ਉਂਗਲਾਂ ਦੇ ਨਿਸ਼ਾਨ ਲੈ ਲਏ, ਜੀ ਤੁਹਾਡੀਆਂ ਅੱਖਾਂ ਦੇ ਨਿਸ਼ਾਨ ਲੈ ਲਏ, ਤੁਹਾਡੀ ਆਇਡੈਂਟੀਫਾਈ ਲੈ ਲਈ, ਉਸ ਤੋਂ ਬਾਅਦ ਜੇਕਰ ਤੁਸੀਂ ਐਡਰੈਸ ਵੀ ਬਦਲ ਲਓ, ਤੁਸੀਂ ਟਿਕਾਣਾ ਵੀ ਬਦਲ ਲਓ, ਤਾਂ ਸਰਕਾਰ ਦੀ ਪਕੜ ਚੋਂ ਬਾਹਰ ਤਾਂ ਨਹੀਂ ਨਾ, ਸਿਸਟਮ ਚੋਂ ਬਾਹਰ ਤਾਂ ਨਹੀਂ ਆ। ਫਿਰ ਇਹ ਪਹਿਲੂ ਕਿਉਂ? ਹੁਣ ਨਵਾਂ ਫਾਰਮੂਲਾ ਸਰਕਾਰ ਲੈ ਕੇ ਆ ਰਹੀ ਆ ਕਿ ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਪੁਰਾਣਾ ਹੋ ਗਿਆ ਤਾਂ ਤੁਹਾਨੂੰ ਉਹਨੂੰ ਨਵਿਆਉਣਾ ਪਊਗਾ, ਤੁਹਾਨੂੰ ਦੁਬਾਰਾ ਆਪਣੇ ਰਹਿਣ ਦੇ, ਭਾਰਤੀ ਹੋਣ ਦੇ, ਇਸ ਸੂਬੇ ਦੇ ਵਾਸੀ ਹੋਣ ਦੇ ਸਬੂਤ ਦੁਬਾਰਾ ਦੇਣੇ ਪੈਣਗੇ। ਤੇ ਇਹਦਾ ਮਤਲਬ ਕੀ ਹੈ ਪ੍ਰਵੀਨ ਜੀ? ਕੀ ਇਹ NRI CA ਨਹੀਂ ਗਾ, ਉਹੀ NRC ਔਰ CA ਵਾਲਾ ਫਾਰਮੂਲਾ ਨਹੀਂ ਗਏ? ਹਾਂ ਬਿਲਕੁਲ ਹੈ। ਕੀ ਉਸੇ ਆਧਾਰ ਵੱਲ ਵਧਣ ਵਾਲੀ ਕਵਾਇਦ ਨਹੀਂ? ਮਤਲਬ ਆਧਾਰ ਕਾਰਡ ਵੀ ਹੁਣ ਕੋਈ ਆਧਾਰ ਨਹੀਂ ਗਾ ਜੇ 10 ਸਾਲ ਪੁਰਾਣਾ। ਬਿਲਕੁਲ ਸਹੀ ਹੈ। ਬਿਲਕੁਲ ਤੁਹਾਡੇ ਜ਼ਿਹਨ ਚ ਹੋਏਗਾ ਕਿ ਜਦੋਂ NRC ਔਰ CA ਦਾ ਮੁੱਦਾ ਚੱਲਿਆ ਸੀ ਤਾਂ ਇੱਕ ਪਹਿਲੂ ਆਇਆ ਸੀਗਾ ਕਿ ਜੀ ਤੁਹਾਡੇ ਪੜਦਾਦਿਆਂ ਤੱਕ ਜਾਣਾ ਪਊਗਾ, ਦੱਸਣਾ ਪਊਗਾ ਕਿੱਥੇ ਜੰਮੇ ਸੀ। ਬਿਲਕੁਲ ਬਿਲਕੁਲ ਇਹੀ ਸੀ ਸਿਟੀਜ਼ਨ ਅਮੈਂਡਮੈਂਟ ਐਕਟ, ਕਿ ਕਿੱਥੇ ਜੰਮੇ ਸੀ ਜੀ, ਕੋਈ ਦਸਤਾਵੇਜ਼ ਦਿਖਾਓ। ਇੱਥੇ ਤਾਂ ਆਪਣੇ ਸਰਟੀਫਿਕੇਟ ਨਹੀਂ ਹੁੰਦੇ ਆਪਣੇ ਪਰਿਵਾਰਾਂ ਕੋਲ ਪੂਰੇ। ਸੋ ਜਿਹਦੇ ਘਰ ਦੇ ਵਿੱਚ ਛੱਤ ਨਹੀਂ ਪੂਰੀ, ਰਹਿਣ ਨੂੰ ਟਿਕਾਣਾ ਨਹੀਂ ਪੂਰਾ, ਸਮਾਨ ਰੱਖਣ ਨੂੰ ਅਲਮਾਰੀ ਤੱਕ ਨਹੀਂ ਹੈ, ਠੀਕ ਆ, ਉਹਨਾਂ ਨੂੰ ਪੜਦਾਦੇ ਦਾਦਿਆਂ ਦਾ ਕੀ ਪਤਾ ਹੋਊਗਾ ਵੀ ਕਿੱਥੇ ਜੰਮੇ ਸੀ, ਕਿੱਥੇ ਰਹੇ ਸੀ। ਸਹੀ ਹੈ। ਸੋ ਉਹ ਦਸਤਾਵੇਜ਼ ਦੇ ਹਵਾਲੇ ਨਾਲ ਇੱਕ ਧਿਰ ਨੂੰ ਟਾਰਗੇਟ ਕਰਨ ਦਾ ਖਤਰਾ ਪੈਦਾ ਹੋ ਗਿਆ ਸੀ। ਹੁਣ ਕਹਿੰਦੇ ਜੀ ਕਿ ਸਰਕਾਰ ਨੇ ਫੈਸਲਾ ਲਿਆ ਕਿ ਆਧਾਰ ਨੂੰ ਆਪਾਂ ਸੋਧ ਕਰਨੀ ਹੈ, ਇਹ ਨਿਯਮਾਵਲੀ ਚ ਸੋਧ ਕਰਕੇ 10 ਸਾਲਾਂ ਬਾਅਦ ਜਿਹੜਾ ਵੀ ਆਧਾਰ ਕਾਰਡ ਤੁਸੀਂ ਜਦੋਂ ਬਣਾਇਆ ਜੀ, ਜਿਹੜੇ ਸਾਲ ਚ ਬਣਾਇਆ, ਜਦੋਂ 10 ਸਾਲ ਪੂਰੇ ਹੋ ਗਏ ਉਸ ਤੋਂ ਬਾਅਦ ਉਹਨੂੰ ਅਪਗ੍ਰੇਡ ਕਰਾਉਣਾ ਪਊਗਾ। ਹੁਣ ਤੱਕ ਲੋਕ ਆਧਾਰ ਕਾਰਡ ਦੇ ਵਿੱਚ ਐਡਰੈਸ ਬਦਲ ਲਈ ਜਾਂਦੇ ਨੇ, ਜਾਂ ਤਾਂ ਜੀ ਕਿ ਮੰਨ ਲਓ ਮੇਰੀ ਬਦਲੀ ਹੋ ਗਈ, ਨੌਕਰੀ ਕਿਸੇ ਹੋਰ ਥਾਂ ਆ ਗਈ, ਕਿਰਾਏ ਦਾ ਮਕਾਨ ਬਦਲ ਲਿਆ, ਤਾਂ ਆਧਾਰ ਕਾਰਡ 'ਚ ਐਡਰੈਸ ਬਦਲਾਉਣਾ ਪੈਂਦਾ, ਉਹਦੇ ਲਈ ਫਿਰ ਬੈਂਕ ਦੀ ਕਾਪੀ ਦੇ ਦਿਓ, ਟੈਲੀਫੋਨ ਦਾ ਬਿੱਲ ਦੇ ਦਿਓ, ਕੁਛ ਦੇ ਦਿਓ, ਹੈ ਨਾ। ਦੂਸਰਾ ਲੋਕ ਜਾਂਦੇ ਨੇ ਉਸ ਸਮੇਂ ਜਦੋਂ ਕੋਈ ਮਤਲਬ ਕਿ ਕੁਤਾਹੀ ਹੋਵੇ, ਸ਼ਬਦ 'ਚ ਗਲਤੀ ਹੈ, ਨਾਂ 'ਚ ਗਲਤੀ ਹੈ, ਪਿਤਾ ਦੇ ਨਾਂ 'ਚ ਗਲਤੀ ਹੈ, ਕੋਈ ਐਡਰੈਸ 'ਚ ਗਲਤੀ ਹੈ, ਕੋਈ ਪਿੰਨ ਕੋਡ ਗਲਤ ਹੈ, ਫਿਰ ਉਹਦੇ ਲਈ ਜਾਂਦੇ ਨੇ। ਪਰ ਹੁਣ ਜੇਕਰ ਤੁਸੀਂ ਆਧਾਰ ਕਾਰਡ ਅੱਜ ਤੋਂ 10 ਸਾਲ ਪਹਿਲਾਂ ਬਣਾਇਆ ਤਾਂ ਹੁਣ ਉਹਨੂੰ 10 ਸਾਲ ਦਾ ਵਕਫਾ ਹੋ ਗਿਆ, ਤਦ ਉਹ ਆਧਾਰ ਕਾਰਡ ਨਹੀਂ ਮੰਨਿਆ ਜਾਏਗਾ ਜੀ, ਉਸ ਨੂੰ ਤੁਹਾਨੂੰ ਨਵਿਆਣਾ ਹੀ ਪਏਗਾ। ਇਹਦਾ ਅਜੇ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ, ਕੋਈ ਹੁਕਮ ਜਾਰੀ ਨਹੀਂ ਹੋਇਆ, ਅਜੇ ਲਾਜ਼ਮੀ ਵਾਲੀ ਹਦਾਇਤ ਨਹੀਂ ਕੀਤੀ, ਪਰ ਤਾਂ ਵੀ ਲਾਜ਼ਮੀ ਹੈ। ਅਕਾਊਂਟ ਤੁਹਾਡੇ ਬੈਂਕ ਖਾਤੇਦਾਰ ਕਾਰਡ ਨਾਲ ਜੁੜੇ ਲਾਜ਼ਮੀ ਨਹੀਂ ਸੀ, ਪਰ ਬੈਂਕ ਵਾਲਿਆਂ ਨੇ ਤੁਹਾਡੇ ਨਾਲ ਡੀਲ ਕਰਨਾ ਛੱਡਤਾ ਸੀ ਕਿ ਪਹਿਲਾਂ ਆਧਾਰ ਕਾਰਡ ਲਿਆਓ, ਬਾਕੀ ਕੰਮ ਫੇਰ ਕਰਾਂਗੇ। ਤੁਹਾਡੀ ਵੋਟ ਆਧਾਰ ਕਾਰਡ ਨਾਲ ਜੋੜਨਾ ਲਾਜ਼ਮੀ ਨਹੀਂ ਹੈ ਕੋਰਟ ਦੇ ਹਵਾਲੇ ਨਾਲ, ਪਰ ਜੋੜੀ ਜਾ ਰਹੀ ਹੈ ਕਿ ਨਹੀਂ ਜੀ ਵੋਟ ਨਹੀਂ ਪੈਣੀ ਤੁਹਾਡੀ। ਬਿਲਕੁਲ, ਤੇ ਲੋਕ ਡਰਦੇ ਜਦੇ ਦਿੰਦੇ ਨੇ। ਉਸੇ ਤਰ੍ਹਾਂ ਹੁਣ ਸਰਕਾਰ ਨੇ ਅਜੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਸਰਕਾਰ ਨੇ ਕੋਈ ਹੁਕਮ ਜਾਰੀ ਨਹੀਂ ਕੀਤਾ, ਪਰ ਜਿਹੜਾ ਅਪਗ੍ਰੇਡ ਕਰਨ ਵਾਲਾ ਹੈਗਾ, ਮੇਰੇ ਕੋਲ ਰਿਪੋਰਟ ਹੈ ਕਿ ਇਲੈਕਟ੍ਰੋਨਿਕ ਅਤੇ ਸੂਚਨਾ ਤਕਨੀਕੀ ਜਿਹੜਾ ਮੰਤਰਾਲਾ ਹੈ, ਉਹਦੇ ਮੰਤਰਾਲੇ ਵੱਲੋਂ ਜਿਹੜਾ ਜਾਰੀ ਗਜ਼ਟ ਹੁੰਦਾ ਹੈ ਨੋਟੀਫਿਕੇਸ਼ਨ ਵਾਲਾ, ਉਸ ਗਜ਼ਟ ਦੇ ਵਿੱਚ ਇਹ ਅਪਡੇਟ ਕਰ ਦਿੱਤਾ ਗਿਆ ਕਿ ਭਾਈ ਤੁਹਾਨੂੰ ਆਪਣੇ ਪਹਿਚਾਣ ਪੱਤਰ ਨੂੰ 10 ਸਾਲਾਂ ਬਾਅਦ ਅਪਗ੍ਰੇਡ ਕਰਾਉਣਾ ਪਏਗਾ। ਔਰ ਜਿਹੜਾ ਇਹਨਾਂ ਦਾ ਵੈਬ ਪੋਰਟਲ ਹੈ ਉਹਦੇ ਉੱਤੇ ਇਹਦਾ ਇੱਕ ਚਿੰਨ੍ਹ ਆ ਗਿਆ, ਉਹਦੇ ਉੱਤੇ ਉਹਦਾ ਇੱਕ ਨਿਸ਼ਾਨ ਆ ਗਿਆ ਕਿ ਇੱਥੋਂ ਜਾ ਕੇ ਤੁਸੀਂ 10 ਸਾਲ ਪੁਰਾਣੇ ਆਪਣੇ ਆਧਾਰ ਕਾਰਡ ਨੂੰ ਨਵਿਆਓ, ਉਹਦੇ ਉੱਤੇ ਆ ਦਿਓ। ਤੇ ਆਉਂਦੇ ਦਿਨਾਂ ਦੇ ਵਿੱਚ ਇਹ ਚੀਫ ਸੈਕਟਰੀਆਂ ਨੂੰ ਹੁਕਮ ਆ ਜਾਣਗੇ ਸੂਬਿਆਂ ਨੂੰ, ਉਸ ਤੋਂ ਬਾਅਦ ਇਹ ਜ਼ਿਲ੍ਹਾ ਦੇ DCਆਂ ਨੂੰ ਚਲਾ ਜਾਣਗੇ, ਉਸ ਤੋਂ ਬਾਅਦ ਹੇਠਲੇ ਪੱਧਰ ਤੇ ਪਿੰਡ ਪੱਧਰ ਤੇ ਚਲੇ ਜਾਣਗੇ। ਫਿਰ ਜਿੱਥੇ ਜਿੱਥੇ ਨਵੇਂ ਅੱਡੇ ਖੁੱਲਣਗੇ, ਦੁਕਾਨਾਂ ਜਾਣਗੀਆਂ, ਚਾਹੇ ਉੱਥੇ ਅਪਗ੍ਰੇਡ ਕਰਾਓ, ਚਾਹੇ ਸਰਕਾਰੀ ਤੌਰ ਤੇ। ਇਹ ਤੁਹਾਡੇ ਕੋਲ ਹਦਾਇਤ ਆਉਣ ਵਾਲੀ ਹੈ ਤੇ ਇਹਨੂੰ ਅਮਲੀ ਜਾਮਾ ਗਜ਼ਟ ਦੇ ਵਿੱਚ ਪਹਿਨਾ ਦਿੱਤਾ ਗਿਆ ਹੈ, ਵੈਬ ਪੋਰਟਲ ਤੇ ਆ ਗਿਆ, ਤੇ ਤੁਹਾਡਾ ਆਧਾਰ ਕਾਰਡ ਜੇ 10 ਸਾਲ ਪੁਰਾਣਾ ਤਾਂ ਰੱਦੀ ਦਾ ਟੁਕੜਾ ਬਣ ਗਿਆ। ਜੀ ਪਹਿਲਾਂ ਜਿਹੜੇ ਲੋਕ ਲਾਈਨਾਂ 'ਚ ਲੱਗੇ ਰਹੇ ਬੈਂਕਾਂ 'ਚ ਅਪਡੇਟ ਕਰਾਉਣ ਵਾਸਤੇ, ਫਿਰ ਲੋਕਾਂ ਨੇ ਹੋਰ ਸੁਧਾਂ ਕਰਾਈਆਂ, ਫਿਰ ਸਰਕਾਰ ਕਹਿੰਦੀ ਕਿ ਨਹੀਂ ਏਦਾਂ ਨਹੀਂ ਗੱਲ ਬਣਨੀ, ਏਦਾਂ। ਹੁਣ ਸਰਕਾਰ ਨੇ 10 ਸਾਲਾਂ ਵਾਲਾ ਵਕਤ ਪਾਤਾ। ਚੱਕਰ ਕੀ ਹੈ, ਸਰਕਾਰ ਕਹਿੰਦੇ ਵੀ ਸਾਡੇ ਵਾਲੇ ਪਾਸੇ ਕਿਤੇ ਆ ਨਾ ਜਾਓ, ਵੀ ਪਤਾ ਲੱਗ ਜੇ ਸਰਕਾਰ ਬਸ ਇਸੇ ਜੁੜ ਜੇ ਰਹੋ। ਕਦੇ ਉਹ ਬੈਂਕ ਦੇ ਖਾਤੇ ਦੀ ਤੁਹਾਡੀ ਉਹ ਆ ਜਾਂਦੀ ਹੈ, ਕਰਾਓ ਜੀ ਦੁਬਾਰਾ ਉਹਨੂੰ, ਹੈ ਨਾ। ਹਾਂਜੀ। ਸੋ ਉਹ ਇਹ ਬਾਰ-ਬਾਰ ਮਤਲਬ ਕਿ ਜਿਹਾ ਖਾਤੇ 'ਚ ਫਿਰ 4 ਸਾਲ ਬਾਅਦ ਆਪਣੇ ਆਧਾਰ ਕਾਰਡ, ਪੈਨ ਕਾਰਡ ਦਿਓ ਜੀ, ਸਾਰਾ ਕੁਝ। ਹੁਣ ਆਹ ਨਵਾਂ ਫਾਰਮੂਲਾ। ਸੋ ਇਸ ਲਈ ਸਰਕਾਰ ਫਾਰਮੂਲੇ ਕਰਕੇ ਲੋਕਾਂ ਦੇ ਮਸਲਿਆਂ 'ਚ ਉਲਝਾ ਕੇ ਰੱਖਣਾ ਚਾਹੁੰਦੀ ਹੈ ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧ ਗਏ ਆਪਾਂ, ਗੱਲ ਕਰੀਏ ਤੁਹਾਡੇ ਵਿਚਾਰਧਾਰਕ ਵਖਰੇਵੇਂ ਕਿਸੇ ਨਾਲ ਵੀ ਹੋ ਸਕਦੀ ਹੈ, ਹਰ ਕਿਸੇ ਦਾ ਤੁਹਾਡੇ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।
ਕਈ ਵਾਰੀ ਉਹਨਾਂ ਬੰਦਿਆਂ ਦੇ ਨਾਲ ਹਿੰਸਾ ਵਾਪਰ ਜਾਂਦੀ ਹੈ, ਕਤਲ ਹੋ ਜਾਂਦੇ ਉਹਨਾਂ ਦੀ। ਇਹਨੂੰ ਆਪਾਂ ਦੋ ਗੱਲਾਂ ਨਾਲ ਜੋੜ ਲੈਂਦੇ ਹਾਂ, ਇੱਕ ਤਾਂ ਸਿਸਟਮ ਨਿਆਂ ਨਹੀਂ ਕਰ ਰਿਹਾ ਤਾਂ ਜੋੜ ਸਕਦੇ ਹਾਂ, ਇੱਕ ਇਹ ਹੈ ਕਿ ਇਹਨੂੰ ਦੂਜੇ ਐਂਗਲ ਤੋਂ ਇਸ ਤੋਂ ਵੀ ਲਿਆ ਜਾ ਸਕਦਾ ਹੈ ਕਿ ਹਿੰਸਾ ਨੂੰ ਜਸਟੀਫਾਈ ਨਾ ਕਰੋ। ਹਿੰਸਾ ਦਾ ਮੂੰਹ ਕਦੋਂ ਤੁਹਾਡੇ ਵੱਲ ਹੋ ਜੇ ਉਹਦਾ ਪਤਾ ਨਹੀਂ ਲੱਗਦਾ। ਪੰਜਾਬ ਦੇ ਵਿੱਚ ਕਤਲ ਹੋ ਰਹੇ ਨੇ, ਗੋਲੀਆਂ ਚੱਲੀਆਂ, ਮੂਸੇ ਵਾਲਾ ਕਿਸੇ ਨੂੰ ਕਤਲ ਨਹੀਂ ਭੁੱਲਿਆ, ਨੰਗਲ ਅੰਬੀਆਂ ਦਾ ਕਤਲ ਨਹੀਂ ਭੁੱਲਿਆ, ਸੂਰੀ ਤੇ ਆਹ ਡੇਰਾ ਪ੍ਰੇਮੀ ਵਾਲੇ ਤਾਜ਼ਾ ਵਾਪਰੀਆਂ ਘਟਨਾਵਾਂ ਨੇ, ਇੱਕ ਦੁੱਕਾ ਘਟਨਾਵਾਂ ਹੋਰ ਵੀ ਘਟਦੀਆਂ ਰਹਿੰਦੀਆਂ ਨੇ, ਕ੍ਰਾਈਮ ਤਾਂ ਕਦੇ ਨਹੀਂ ਖਤਮ ਹੋਇਆ। ਪਰ ਪੰਜਾਬ 'ਚ ਤਾਂ ਚੱਲੀ ਜਾਂਦੀਆਂ ਗੋਲੀਆਂ, ਤੇ ਹੁਣ ਬੰਦਾ ਸੋਚਦਾ ਜਿਹੜਾ ਇੱਧਰ ਬੈਠਾ ਵੀ ਪੰਜਾਬ ਮੈਂ ਜਾਵਾਂ ਕਿ ਨਾ ਜਾਵਾਂ, ਜਿਹਦੇ ਕੋਲੇ 4 ਛਿਲੜਾ, ਅਗਲਾ ਕਹਿੰਦਾ ਯਾਰ 10 ਦਿਨ ਹਰਿਆਣੇ 'ਚ ਕੱਟੇ, ਹੋਰ ਕਿਸੇ ਦਾ ਫਰੋਤੀ 'ਚ ਫੋਨ ਨਾ ਆ ਜੇ ਫਰੋਤੀ ਨੂੰ, ਪਰ ਆਹ ਜਿਹਨੂੰ ਜਾਣਾ ਉਹਨੂੰ ਆ ਹੀ ਜਾਣਾ, ਭਾਵੇਂ ਰਾਜਸਥਾਨ ਬੈਠਾ ਤੇ ਭਾਵੇਂ ਹਰਿਆਣੇ ਬੈਠਾ। ਪਰ ਦੂਜੇ ਪਾਸੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਗਰਬੇ ਦੇ ਵਿੱਚ ਮਸ਼ਰੂਫ ਨੇ। ਮੈਂ ਤਾਂ ਸੁਣਿਆ ਸੀ ਕਿਤੇ ਪੰਜਾਬ ਆ ਗਏ ਉਹ। ਬਿਲਕੁਲ ਆ ਤਾਂ ਗਏ ਜੀ, ਪਰ ਉਹ ਮਾਨਸਿਕ ਤੌਰ ਤੇ ਅਜੇ ਵੀ ਗੁਜਰਾਤ ਨੇ। ਜੀ ਤਾਂ ਜੀ ਮਜਬੂਰੀ ਆ, ਘਟਨਾਕ੍ਰਮ ਲਗਾਤਾਰ ਜਿਹੋ ਜਿਹੇ ਵਾਪਰ ਰਹੇ ਉਹਨਾਂ ਨੂੰ ਵਾਪਸ ਆਉਣਾ ਪਿਆ। ਪਰ ਪੰਜਾਬ ਦੇ ਹਾਲਾਤ ਤੁਸੀਂ ਇੱਥੋਂ ਸਮਝੋ ਪ੍ਰਵੀਨ ਜੀ, ਜੀ ਜੀ ਕਿ ਖਮਾਣੋਂ ਦੇ ਇੱਕ SBI ਬੈਂਕ ਦੇ ਵਿੱਚ ਕੱਲ ਡਾਕਾ ਪੈਂਦਾ, ਠੀਕ ਹੈ। ਤੇ ਪੁਲਿਸ ਤੋਂ ਕੋਈ ਅਤਾ ਪਤਾ ਨਹੀਂ ਅਜੇ ਭਾਲ ਹੈ ਜੀ, ਹੈ ਨਾ। ਹੂੰ ਅੰਮ੍ਰਿਤਸਰ ਦੇ ਵਿੱਚ ਬੰਦਾ ਟਾਟਾ ਕੰਪਨੀ 'ਚ ਜਾਂਦਾ, ਗੱਡੀ ਟੈਸਟ ਡਰਾਈਵ ਲਈ ਲੈਣ ਜਾਂਦਾ, ਤੇ ਪੁਲ ਦੇ ਉੱਤੇ ਮੁੰਡੇ ਨੂੰ ਮਤਲਬ ਕਿ ਰਿਵਾਲਵਰ ਦਿਖਾ ਕੇ ਥੱਲੇ ਉਤਾਰ ਦਿੰਦਾ, ਗੱਡੀ ਭਜਾ ਕੇ ਲੈ ਜਾਂਦਾ। ਜੀ ਜਦੋਂ ਕਿ ਬਿਲਕੁਲ। ਜਿੰਨਾ ਕੁ ਮੈਨੂੰ ਪਤਾ ਕਿ ਉਹ ਗੱਡੀ ਦੇ ਵਿੱਚ ਅੱਧਾ ਲੀਟਰ ਤੋਂ ਵੱਧ ਤੇਲ ਨਹੀਂ ਹੁੰਦਾ, ਤਾਂ ਕਿ ਉਹ 5 ਕਿਲੋਮੀਟਰ ਤੋਂ ਵੱਧ ਜਾ ਨਾ ਸਕੇ, ਪਰ ਹੂੰ ਤਾਂ ਵੀ ਪੁਲਿਸ ਉਹਨੂੰ ਅਜੇ ਤੱਕ ਫੜ ਨਹੀਂ ਸਕੀ। ਜੀ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਪ੍ਰੈਸ ਕਾਨਫਰੰਸ ਕਰਦਾ ਕਿ ਅਸੀਂ ਅਮਰੀਕਾ ਤੋਂ ਵਿਆਹ ਕਰਨ ਆਏ ਸੀ, ਸਾਨੂੰ ਮਤਲਬ ਕਿ ਸ਼ਰਾਬ ਦੇ ਕਾਰੋਬਾਰੀਆਂ ਨੇ ਇਸ ਕਦਰ ਤੰਗ ਕੀਤਾ ਕਿ ਅਸੀਂ ਕਿਹੜੇ ਦਰ ਜਾਈਏ। ਕਿੰਨੇ ਬੰਦੇ ਸਾਡੇ ਡਰ ਦੇ ਬਾਹਰ ਚਲੇ ਗਏ, ਤੇ ਮੁਖਬਰ ਦੇ ਆਧਾਰ ਦੇ ਉੱਤੇ ਕਿ ਜੀ 2 ਗੈਂਗਸਟਰਾਂ ਦੇ ਵਿੱਚ, ਗੈਂਗਸਟਰ ਧਿਰਾਂ ਦੇ ਵਿੱਚ ਲੜਾਈ ਹੋ ਗਈ, ਉਹ ਜਿਹਾ ਪਰਚਾ ਕੱਟਿਆ। ਜਦੋਂ ਕਿ NRI ਪਰਿਵਾਰ, ਇਹ ਉਹ NRI ਪਰਿਵਾਰ ਨੇ ਜਿਹੜੇ ਮਤਲਬ ਕਿ ਭੰਗੜੇ ਪਾਉਂਦੇ, ਆਮ ਆਦਮੀ ਪਾਰਟੀ ਲਈ ਢੋਲ ਵਜਾਉਂਦੇ, ਜਹਾਜ਼ ਚੜਾਉਂਦੇ ਸੀ, ਬਿਲਕੁਲ ਆਉਂਦੇ ਉਹ ਸੀ। NRI ਪਰਿਵਾਰ ਨੇ। ਉਹ NRI ਪਰਿਵਾਰ ਨੂੰ ਰੋਕ ਕੇ ਜਾ ਰਹੇ ਨੇ ਇੱਥੋਂ, ਤੇ ਉਹਨਾਂ ਨੇ ਅਪੀਲ ਕੀਤੀ ਕਿ ਮੈਂ NRI ਭਰਾਵਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਨਾ ਆਇਓ। ਹੂੰ ਇੱਕ ਪਾਸੇ ਸਿੱਧੂ ਮੂਸੇਵਾਲੇ ਦਾ ਪਿਓ ਕਹਿੰਦਾ ਕਿ ਮੇਰਾ ਜੀ ਕਰਦਾ ਕਿ ਮੈਂ ਭਾਰਤ ਛੱਡ ਦੇਵਾਂ, ਜੀ ਦੂਜੇ ਜੀ ਪਾਸੇ ਜਿਹੜੇ ਜਿਨ੍ਹਾਂ ਨੂੰ ਸੱਦੇ ਦਿੰਦੇ ਸੀ ਭਗਵੰਤ ਮਾਨ ਹੋਰੀ ਕਿ NRI ਪੰਜਾਬ 'ਚ ਆਉਣ, ਮਾਹੌਲ ਅਸੀਂ ਦਿਆਂਗੇ, ਸਿਸਟਮ ਅਸੀਂ ਦਿਆਂਗੇ, ਉਹ ਜੀ ਇੱਥੇ ਆਉਂਦੇ ਨੇ ਆਪਣੇ ਵਿਆਹ, ਬੱਚਿਆਂ ਦੇ ਵਿਆਹ ਕਰਨ ਲਈ, ਤੇ ਰੋਕੇ ਜਾ ਰਹੇ ਨੇ ਕਿ ਸਾਡੇ ਤਾਂ ਪਰਚੇ ਹੋ ਰਹੇ ਨੇ, ਸਾਨੂੰ ਤਾਂ DSP SSP ਤਾਂ ਕੀ, ਸਾਨੂੰ ਤਾਂ ਇੰਸਪੈਕਟਰ ਨਹੀਂ ਪੈਰ ਲੱਗਣ ਦਿੰਦਾ ਸਾਡੇ ਤਾਂ। ਜੀ ਸੋ ਇਸ ਤਰ੍ਹਾਂ ਦੀ ਸਥਿਤੀ ਜਿੱਥੋਂ ਪੰਜਾਬ 'ਚ ਹੋ ਗਈ ਹੋਵੇ, ਉੱਥੋਂ ਅੰਦਾਜ਼ਾ ਲਾ ਲਓ ਪੰਜਾਬ ਦਾ ਮਾਹੌਲ ਕਿਹਾ ਜਾਏ। ਹੂੰ ਜਿੱਥੋਂ ਤੱਕ ਗੱਲ ਹੈ ਗੋਲੀਆਂ ਚੱਲਣ ਦੀ, ਇਹ ਉਹ ਤੋਂ ਵੀ ਭਿਆਨਕ ਦੌਰ ਹੈ ਜੀ ਪੰਜਾਬ 'ਚ। ਇਸ ਮੌਕੇ ਲਾਇਸੈਂਸੀ ਹਥਿਆਰਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਗੈਰ ਕਾਨੂੰਨੀ ਹਥਿਆਰ ਨੇ, ਹੂੰ ਤੇ ਉਹਨਾਂ ਹਥਿਆਰਾਂ ਨੂੰ ਨਕੇਲ ਪਾਉਣਾ ਕਿਹਦਾ ਕੰਮ ਹੈ? ਉਹ ਜੀ ਹਥਿਆਰ ਆਉਂਦੇ ਕਿਵੇਂ ਨੇ, ਕਿਹਦੀ ਸ਼ਹਿ ਤੇ ਬਾਰਡਰ ਟੱਪਦੇ ਨੇ, ਕਿਹਦੀ ਅੱਖ ਥੱਲੇ ਲੰਘ ਕੇ ਜਾਂਦੇ ਨੇ, ਇਹ ਕਿਹਨੇ ਪਤਾ ਕਰਨਾ। ਜੀ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਗੁਜਰਾਤ ਤੋਂ ਵੇਲ ਮਿਲੇ ਤਾਂ ਉਹ ਆਪਣੀਆਂ ਫਾਈਲਾਂ ਫਰੋਲਣ ਕਿ ਭਾਈ ਗ੍ਰਹਿ ਮੰਤਰਾਲਾ ਤੁਹਾਡੇ ਕੋਲ ਹੈ। ਜੀ ਜੇ ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਬੇਅਦਬੀ ਦੇ ਕਾਂਡ ਵਾਪਰਦੇ ਨੇ, ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਵਾਪਰਦਾ, ਤੇ ਉਹਦੇ ਲਈ ਸੁਖਬੀਰ ਬਾਦਲ ਕਟਹਿਰੇ 'ਚ ਹੈ, ਤਾਂ ਕੀ ਤੁਸੀਂ ਕਟਹਿਰੇ 'ਚ ਨਹੀਂ? ਚਾਹੇ ਉਹ ਅੰਬੀਆਂ ਦਾ ਕਤਲ ਹੋਵੇ, ਚਾਹੇ ਮੂਸੇਵਾਲੇ ਦਾ ਕਤਲ ਹੋਵੇ, ਚਾਹੇ ਸੂਰੀ ਦਾ ਕਤਲ ਹੋਵੇ, ਚਾਹੇ ਹੁਣ ਕੱਲ ਡੇਰਾ ਪ੍ਰੇਮੀ ਦਾ ਕਤਲ ਹੋਵੇ, ਸਵਾਲ ਇਹ ਹੈ ਕਿ ਕਾਨੂੰਨ ਕਿੱਥੇ ਹੈ? ਜੀ ਬਿਲਕੁਲ। ਕਾਨੂੰਨ ਦੇ ਰਾਖੇ ਤੁਸੀਂ ਬਣੇ ਹੋ। ਹੂੰ ਔਰ ਖਾਸ ਗੱਲ ਇਹ ਹੈ ਕਿ ਇਹ ਸਾਰੇ ਕਤਲ 4-5 ਜਿਹੜੇ ਆਪਾਂ ਜ਼ਿਕਰ ਕਰ ਰਹੇ ਹਾਂ, ਇਹਨਾਂ 4-5 ਦਾ ਆਪਸ ਵਿੱਚ ਕੋਈ ਸਾਂਝ ਨਹੀਂ ਹੈ। ਹੂੰ ਇਹਨਾਂ ਧਿਰਾਂ ਦੀ ਆਪਸ ਜਾਂ ਤਾਂ ਹੋਵੇ ਕਿ ਇੱਕੋ ਕੜੀ ਨਾਲ ਕੋਈ ਧਿਰ ਇੱਕੋ ਤਰ੍ਹਾਂ ਦੇ ਨਿਸ਼ਾਨਾ ਬਣਾਇਆ ਜਾ ਰਿਹਾ। ਜੀ ਜੀ ਗੋਲਡੀ ਬਰਾੜ ਉਸ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਵੀ ਸਵਾਲਾਂ ਦੇ ਘੇਰੇ 'ਚ ਹੈ, ਜਿਹਨੂੰ ਮਤਲਬ ਕਿ ਪੰਜਾਬ ਦਾ ਆਈਕਨ ਮੰਨਿਆ ਜਾ ਰਿਹਾ ਸੀ, ਜਿਹਦੇ ਹਵਾਲੇ ਨਾਲ ਸੁਰਜੀਤ ਮਾਨ ਕਹਿੰਦੇ ਸੀ ਹੁਣ ਇਹ ਤਾਂ ਸਿੱਖੀ ਦਾ ਚਿਹਰਾ ਹੈ, ਇਹਦੀ ਤਾਂ ਤਸਵੀਰ ਵੀ ਉੱਥੇ ਲੱਗ ਜਾਣੀ ਚਾਹੀਦੀ ਹੈ। ਸੋ ਗੋਲਡੀ ਬਰਾੜ ਉਹਦੇ ਵਿੱਚ ਵੀ ਸ਼ਾਮਲ ਹੈ, ਤੇ ਗੋਲਡੀ ਬਰਾੜ ਇੱਧਰ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਸਵਾਲਾਂ ਦੇ ਵਿੱਚ ਘਿਰੇ, ਡੇਰਾ ਪ੍ਰੇਮੀ ਦੇ ਕਤਲ 'ਚ ਵੀ ਹੁਣ ਸਵਾਲਾਂ ਦੇ ਘੇਰੇ 'ਚ। ਸੋ ਤਾਂ ਗੋਲਡੀ ਬਰਾੜ ਦਾ ਅਕਸ ਕੀ ਹੈ ਫਿਰ? ਉਹ ਕਿਹੜੀ ਧਿਰ ਨਾਲ ਆ ਭਾਈ? ਜੀ ਪਰ ਜੇਕਰ ਇਸ ਨੂੰ ਤੁਸੀਂ ਇਸ ਮਸਲੇ ਨਾਲ ਸੋਚੋ ਕਿ ਹਾਂ ਭਾਈ ਲੋਕਾਂ ਦਾ ਪੇਸ਼ੈਂਸ, ਲੋਕਾਂ ਦੀ ਸਹਿਣ ਸ਼ਕਤੀ ਜਵਾਬ ਦੇ ਰਹੀ ਆ ਕਿ 2015 'ਚ ਹੋਈ ਬੇਅਦਬੀ ਹੋਵੇ ਤੇ ਅਜੇ ਤੱਕ ਨਾ ਦੋਸ਼ੀ ਕਟਹਿਰੇ ਛੋਣ, ਨਾ ਉਹਨਾਂ ਨੂੰ ਸਜ਼ਾਵਾਂ ਮਿਲਣ। ਜੇਕਰ ਸਜ਼ਾਵਾਂ ਮਿਲੀਆਂ ਹੁੰਦੀਆਂ, ਸਹੀ ਦੋਸ਼ੀ ਅੰਦਰ ਦਿੱਤੇ ਹੁੰਦੇ, ਤਾਂ ਸ਼ਾਇਦ ਅਜਿਹੇ ਕਾਰੇ ਹੁੰਦੇ ਹੀ ਨਾ।
ਜੀ। ਜੇ ਆ ਕੱਲ ਪ੍ਰਦੀਪ ਸਿੰਘ ਨਾਂ ਦਾ ਬੰਦਾ ਜਿਹੜਾ ਡੇਰਾ ਪ੍ਰੇਮੀ ਹੈ ਤੇ ਡੇਰੇ ਨਾਲ ਸਾਂਝ ਰੱਖਦਾ ਸੀ, ਜਿਹਦਾ ਕੋਟਕਪੂਰਾ ਬਾਈਬਲ ਕਲਾਂ ਮਾਮਲੇ ਦੇ ਵਿੱਚ ਜਿਹੜਾ ਬਰਗਾੜੀ ਮਾਮਲੇ ਦੇ ਵਿੱਚ ਨਾਂ ਵੱਜਦਾ ਹੈ ਕਿ ਜੀ ਉਹ ਅੰਗ ਫਾੜਨ ਦੇ ਵਿੱਚ ਉਹਦੀ ਭੂਮਿਕਾ ਰਹੀ ਹੈ ਜੀ, ਉਹ ਜੇਲ੍ਹ ਵੀ ਕੱਟ ਕੇ ਆਇਆ ਤੇ ਅਜੇ ਜ਼ਮਾਨਤ ਤੇ ਸੀ। ਜੇਕਰ ਉਹ ਮਤਲਬ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਹੈ ਤਾਂ ਤੁਸੀਂ 2015 ਤੋਂ ਲੈ ਕੇ 22 ਤੱਕ ਉਹਨੂੰ ਦੋਸ਼ੀ ਕਰਾਰ ਕਿਉਂ ਨਹੀਂ ਦੇ ਸਕੇ? ਉਹਦੇ ਤੱਥ ਅਦਾਲਤ ਮੂਹਰੇ ਕਿਉਂ ਨਹੀਂ ਰੱਖ ਸਕੇ? ਉਹਨੂੰ ਸਜ਼ਾ ਕਿਉਂ ਨਹੀਂ ਦਿਵਾ ਸਕੇ? ਉਹ ਅੰਦਰ ਹੁੰਦਾ ਫਿਰ ਸਲਾਖਾਂ ਪਿੱਛੇ। ਸੋ ਫਿਰ ਇਸ ਭਾਵਨਾ ਨਾਲ ਲੱਗਦਾ ਕਿ ਤਾਂ ਲੋਕ ਸ਼ੈਨ ਸ਼ਕਤੀ ਮੁੱਕ ਗਈ, ਇਸ ਲਈ ਇਹ ਕਾਰਾ ਵਾਪਰਿਆ। ਤੇ ਫਿਰ ਉਹ ਸ਼ੈਨ ਸ਼ਕਤੀ ਮੁੱਕਣੀ ਕਿਹਦੀ ਸੀ? ਉਹਨਾਂ ਦੀ, ਜਿਹੜੇ ਗੁਰੂ ਸਾਹਿਬ 'ਚ ਭਰੋਸਾ ਰੱਖਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਆਸਥਾ ਦਾ ਪ੍ਰਤੀਕ ਮੰਨਦੇ ਨੇ, ਸਿੱਖੀ ਬਾਣੇ 'ਚ ਨੇ, ਸਿੱਖੀ ਰੂਪ 'ਚ ਨੇ। ਪਰ ਉਹ ਕੱਲ ਮੁੰਡਿਆਂ 'ਚੋਂ ਲੱਗਦਾ ਕੋਈ ਉਹਨਾਂ ਦਾ ਸਿੱਖੀ ਨਾਲ ਮੋਹ ਹੈ, ਜਿਹੜੇ ਗੋਲੀਆਂ ਚਲਾਉਣ ਆਏ। ਉਹਨਾਂ ਦੀ ਸ਼ਕਲੋ ਸੂਰਤ ਤੋਂ, ਚਾਲ ਪਹਿਰਾਵੇ ਤੋਂ, ਗੱਲਬਾਤ ਤੋਂ, ਕਿਸੇ ਤੌਰ ਤਰੀਕੇ ਤੋਂ ਲੱਗਿਆ ਕਿ ਉਹ ਸਿੱਖੀ ਨੂੰ ਪਰਨਾਏ ਹੋਏ ਨੇ ਜੀ। ਸੋ ਉੱਥੋਂ ਸਾਫ਼ ਸਮਝ ਆਉਂਦੀ ਹੈ ਕਿ ਤਾਂ ਇੱਕ ਨਵੀਂ ਤਰ੍ਹਾਂ ਦੀ ਇੱਕ ਲੜਾਈ ਪੈਦਾ ਕੀਤੀ ਜਾ ਰਹੀ ਹੈ ਪੰਜਾਬ 'ਚ। ਤਾਂ ਪੰਜਾਬ ਨੂੰ ਅੱਗ ਦੀ ਭੱਠੀ 'ਚ ਝੋਂਕਣ ਦੀ ਕਵਾਇਦ ਆ। ਹੁਣ ਪਤਾ ਲੱਗ ਰਿਹਾ ਕਿ ਉਹ ਤਾਂ ਕੁਝ ਮੁੰਡੇ ਉਹਨਾਂ ਸ਼ਾਇਦ ਹੋ ਸਕਦਾ ਕਹਿੰਦੇ ਹਰਿਆਣੇ ਨਾਲ ਸੰਬੰਧਿਤ ਹੋਣ ਜੀ, ਹਰਿਆਣੇ ਤੋਂ ਭੇਜਿਆ ਜੀ ਉੱਥੇ ਗੈਂਗਸਟਰ ਜੀ। ਸੋ ਇਸ ਲਈ ਇਹ ਜਿਹੜੀਆਂ ਪੰਜਾਬ 'ਚ ਲਗਾਤਾਰ ਵਾਪਰੀਆਂ ਘਟਨਾਵਾਂ ਨੇ ਫਿਕਰ ਪੈਦਾ ਕੀਤਾ। ਬੇਸ਼ੱਕ ਜੇਕਰ ਡੇਰਾ ਪ੍ਰੇਮੀ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ, 7 ਦੇ ਕਤਲ ਹੋ ਚੁੱਕੇ ਨੇ ਹੁਣ ਤੱਕ। 7 ਚੋਂ 3 ਸਿੱਧੇ ਬੇਅਦਬੀ ਵਾਲੇ ਮਾਮਲਿਆਂ 'ਚ ਨੇ। ਸੋ ਬੇਅਦਬੀ ਵਾਲੇ ਮਾਮਲਿਆਂ ਦੇ ਹਵਾਲੇ ਨਾਲ ਆਪਾਂ ਪਹਿਲਾਂ ਵੀ ਵਾਰ-ਵਾਰ ਗੱਲ ਕਰਦੇ ਰਹੇ ਕਿ ਕੋਈ ਵੀ ਸਰਕਾਰ ਆਈ, ਬਾਦਲਾਂ ਦੇ ਰਾਜ 'ਚ ਵਾਪਰਿਆ, ਕੈਪਟਨ ਦੇ ਰਾਜ ਦੇ ਵਿੱਚ ਵੀ ਇਸ ਦੇ ਉੱਤੇ ਸਿਆਸਤ ਹੋਈ, ਚੰਨੀ ਵੀ ਬੋਲਦੇ ਰਹੇ। ਤੇ ਹੁਣ ਕੱਲ ਪਰਸੋਂ ਵੀ ਜਾ ਕੇ ਫਿਰ ਕੁਲਤਾਰ ਸੰਧਵਾ ਬੈਠੇ ਸੀਗੇ ਕਿ ਚਿੰਤਾ ਨਾ ਕਰੋ, ਅਸੀਂ ਕਰਾਂਗੇ ਇਨਸਾਫ। ਕਿਉਂ ਨਹੀਂ ਮਿਲਿਆ ਵੀ 2015 ਤੋਂ ਲੈ ਕੇ ਅਜੇ ਤੱਕ ਇਨਸਾਫ ਜੀ? ਸੋ ਜਿਹੜੇ ਦੋਸ਼ੀ ਨੇ ਉਹ ਅੰਦਰ ਹੋਣ, ਜਿਹੜੇ ਨਹੀਂ ਦੋਸ਼ੀ ਉਹ ਬਰੀ ਹੋਣ, ਮਾਮਲਾ ਨਿਬੜਦਾ। ਦੋਸ਼ੀਆਂ ਨੂੰ ਸਜ਼ਾਵਾਂ ਦਿਓ। ਸੋ ਇਸ ਪਹਿਲੂ ਨੂੰ ਲੈ ਕੇ ਮਤਲਬ ਕਿ ਪੰਜਾਬ ਦੇ ਵਿੱਚ ਜਿਹੜਾ ਤਣਾਅ ਪੈਦਾ ਹੋ ਰਿਹਾ ਹੈ, ਉਸ ਨੂੰ ਲੈ ਕੇ ਫਿਕਰਮੰਦੀ ਹੈ। ਔਰ ਸਾਰੇ ਪਹਿਲੂਆਂ ਦੇ ਵਿੱਚ ਨਜ਼ਰ ਮਾਰ ਕੇ ਦੇਖੋ ਕਿ ਸਿੱਖੀ ਦੀ ਆੜ 'ਚ ਜਾਂ ਸਿੱਖੀ ਨੂੰ ਨਿਸ਼ਾਨੇ ਤੇ ਲੈ ਕੇ ਤਾਂ ਨਹੀਂ ਕਿਤੇ ਟਾਰਗੇਟ ਕੀਤਾ ਜਾ ਰਿਹਾ। ਇਹਦਾ ਰਾਜਨੀਤਿਕ ਲਾਹਾ ਕਿਹਨੂੰ ਮਿਲਣਾ? ਤੁਸੀਂ ਇਹ ਦੇਖੋ ਪ੍ਰਵੀਨ ਜੀ ਕਿ ਜੀ ਪੰਜਾਬ 'ਚ ਇੱਕ ਮਾਹੌਲ ਬਣ ਰਿਹਾ ਸਿੱਖ ਬਨਾਮ ਈਸਾਈ, ਪੰਜਾਬ 'ਚ ਇੱਕ ਮਾਹੌਲ ਬਣ ਰਿਹਾ ਸਿੱਖ ਬਨਾਮ ਹਿੰਦੂ, ਪੰਜਾਬ 'ਚ ਇੱਕ ਮਾਹੌਲ ਬਣ ਰਿਹਾ ਸਿੱਖ ਬਨਾਮ ਡੇਰਾ ਜੀ। ਤੇ ਸਾਰਿਆਂ 'ਚ ਸਿੱਖਾਂ ਨੂੰ ਇਹ ਕਿਉਂ ਦਿਖਾਇਆ ਜਾ ਰਿਹਾ? ਇਹਦਾ ਮਤਲਬ ਸਿੱਖੀ ਨੂੰ ਰਾਜਨੀਤਿਕ ਤੌਰ ਤੇ ਹਥਿਆਰ ਵਜੋਂ ਤਾਂ ਨਹੀਂ ਕੋਈ ਵਰਤ ਰਿਹਾ ਜੀ। ਜੀ ਜੀ ਬਿਲਕੁਲ। ਸਿੱਖੀ ਦੀ ਆੜ ਦੇ ਵਿੱਚ ਤਾਂ ਨਹੀਂ ਇਹ ਸਾਰਾ ਕੁਝ ਹੋ ਰਿਹਾ। ਇਸ ਲਈ ਸਿੱਖ ਭਾਈਚਾਰਾ ਇਸ ਮਸਲੇ ਤੇ ਗੰਭੀਰਤਾ ਨਾਲ ਸੋਚੇ ਕਿ ਸਾਨੂੰ ਬਦਨਾਮ ਕਰਨ ਵਾਲੀ ਧਿਰ ਵਜੋਂ ਤਾਂ ਨਹੀਂ ਪ੍ਰਚਾਰਿਤ ਕੀਤਾ ਜਾ ਰਿਹਾ। ਹਾਂਜੀ। ਤੇ ਦੂਸਰੇ ਪਾਸੇ ਜਿਹੜੀ ਧਿਰ ਨਾਲ ਵੀ ਟਕਰਾਅ ਹੈ, ਚਾਹੇ ਡੇਰਾ ਪ੍ਰੇਮੀ ਨਾਲ ਹੋ ਰਿਹਾ, ਚਾਹੇ ਹਿੰਦੂ ਸੰਗਠਨਾਂ ਨਾਲ ਹੋ ਰਿਹਾ, ਚਾਹੇ ਈਸਾਈ ਸੰਗਠਨਾਂ ਨਾਲ ਹੋ ਰਿਹਾ, ਉਹ ਪੰਜਾਬ ਦੇ ਨੇ। ਤੇ ਜਿਹੜੀਆਂ ਧਿਰਾਂ ਟਕਰਾ ਰਹੀਆਂ ਨੇ ਸਿੱਖ ਭਾਈਚਾਰੇ ਦੇ ਹਵਾਲੇ ਨਾਲ, ਉਹ ਵੀ ਪੰਜਾਬ ਦੀਆਂ ਨੇ। ਪਰ ਆ ਗੋਲੀਆਂ ਚਲਾਉਣ ਵਾਲੇ ਕਹਿੰਦੇ ਬਾਹਰੋਂ ਆ ਗਏ। ਸੋ ਬਾਹਰੋਂ ਆ ਕੇ ਅੱਗ ਲਾ ਕੇ ਬਾਹਰ ਵਾਲੇ ਤੁਰ ਜਾਂਦੇ ਨੇ ਤੇ ਲੜਦਾ ਕੌਣ ਆ ਫਿਰ? ਪੰਜਾਬ ਦੇ ਵਾਸੀ ਜੀ। ਤੋ ਇਸ ਮਸਲੇ ਦੇ ਉੱਤੇ ਸਰਕਾਰ ਕਿੱਥੇ ਹੈ ਫਿਰ? ਸਵਾਲ ਇਹ ਖੜਾ। ਸੋ ਇਹ ਸਾਰੀਆਂ ਘਟਨਾਵਾਂ, ਚਾਹੇ ਉਹ ਲੁੱਟਾਂ ਖੋਹਾਂ ਦੀਆਂ ਨੇ, ਚਾਹੇ ਉਹ ਲੜਾਈ ਝਗੜੇ ਦੀਆਂ ਨੇ, ਚਾਹੇ ਉਹ ਗੋਲੀਬਾਰੀ ਦੀਆਂ ਨੇ, ਚਾਹੇ ਉਹ ਇਨਸਾਫ ਦੀ ਮੰਗ ਦੀਆਂ ਨੇ। ਮੁੱਖ ਮੰਤਰੀ ਸਾਹਿਬ ਗੁਜਰਾਤ ਤੋਂ ਪਰਤੇ, ਜੇ ਉਹਨਾਂ ਨੂੰ ਸਮਾਂ ਲੱਗਿਆ ਸ਼ਾਇਦ ਇਹ ਘਟਨਾਵਾਂ ਉਹਨਾਂ ਨੂੰ ਲਿਆਈਆਂ ਵਾਪਸ ਤੇ ਆ ਕੇ ਕੱਲ ਵੀ ਉੱਚ ਪੱਧਰੀ ਬੈਠਕ ਕੀਤੀ। ਮੈਨੂੰ ਪਤਾ ਲੱਗਿਆ ਅੱਜ ਵੀ 12 ਵਜੇ ਤੋਂ ਬਾਅਦ ਸਾਰੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਵੱਡਿਆਂ ਨਾਲ ਰੱਖੀ ਹੈ ਤਾਂ ਕਿ ਇਹਦੇ ਉੱਤੇ ਕੋਈ ਸਖਤ ਕਾਰਵਾਈ ਹੋ ਸਕੇ। ਪਰ ਸਵਾਲ ਇਹ ਹੈ ਕਿ ਕੀ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਗ੍ਰਹਿ ਮੰਤਰੀ ਸਾਹਿਬ ਸਾਡੇ ਮਾਨ ਸਾਹਿਬ ਪੰਜਾਬ ਨੂੰ ਗੰਭੀਰਤਾ ਨਾਲ ਲੈ ਵੀ ਰਹੇ ਨੇ ਜਾਂ ਨਹੀਂ, ਜਾਂ ਉਹਨਾਂ ਨੂੰ ਗੁਜਰਾਤ ਦਾ ਹੀ ਫਿਕਰ ਹੈ? ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਗੈਰ ਕਾਨੂੰਨੀ ਮਾਈਨਿੰਗ ਦੀ। ਹੁਣ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਸਰਕਾਰੀ ਮਾਈਨਿੰਗ ਤੇ ਵੀ ਹਾਈ ਕੋਰਟ ਨੇ ਰੋਕ ਲਾਤੀ ਹੈ ਜੀ। ਪ੍ਰਵੀਨ ਜੀ, ਭਲਾਣ ਖੇਤਰ ਦੀ ਇੱਕ ਵੀਡੀਓ ਖੂਬ ਚਰਚਾ ਵਿੱਚ ਹੈ ਜੀ। ਭਲਾਣ ਖੇਤਰ ਨੰਗਲ ਦਾ ਉਹ ਪਿੰਡਾਂ ਦਾ ਏਰੀਆ ਜਿੱਥੇ ਮਤਲਬ ਕਿ ਹਰਜੋਤ ਬੈਂਸ ਹੋਰਾਂ ਦਾ ਹਲਕਾ, ਜਿੱਥੋਂ ਜਿੱਤ ਕੇ ਉਹ ਮੰਤਰੀ ਬਣੇ ਤੇ ਮੰਤਰੀ ਵੀ ਮਾਈਨਿੰਗ ਮੰਤਰੀ। ਤੇ ਹੁਣ ਕਹਿੰਦੇ ਜੀ ਸਰਕਾਰੀ ਮਾਈਨਿੰਗ ਹੋ ਰਹੀ ਆ ਤੇ ਉਹ ਮਾਈਨਿੰਗ ਵੀ ਨਹੀਂ ਹੋ ਰਹੀ ਜੀ। ਕਹਿੰਦੇ ਕਿ ਨਦੀਆਂ ਚੋਂ ਨਾ ਗਾਦ ਕੱਢਣ ਲਈ ਮਤਲਬ ਕਿ ਇਹ ਤਾਂ ਕੰਮ ਕਰਦੀ ਹੈ ਸਰਕਾਰੀ ਮਸ਼ੀਨਰੀ ਜੀ। ਸੋ ਗਾਦ ਦੇ ਨਾਲ ਰੇਤਾ ਨਿਕਲਦਾ, ਉਹ ਅਸੀਂ ਵੇਚਦੇ ਹਾਂ। ਤੇ ਕਹਿੰਦੇ ਜੀ ਉਹਦੇ ਨਾਲ ਮਤਲਬ ਕਿ ਸਰਕਾਰ ਦੇ ਖਜ਼ਾਨੇ 'ਚ ਇੰਨਾ ਪੈਸਾ ਆਉਂਦਾ। ਤੇ ਮੰਤਰੀ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਨੰਗਲ 'ਚ। ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਮੈਨੂੰ ਪਤਾ ਹੈ ਕਿ ਰੌਲਾ ਕੌਣ ਪਵਾ ਰਿਹਾ ਜੀ। ਕਹਿੰਦੇ ਕਿ ਇਹਨਾਂ ਹੀ ਖੱਡਾਂ 'ਚੋਂ ਪਹਿਲਾਂ ਵੀ ਗੈਰ ਕਾਨੂੰਨੀ ਮਾਈਨਿੰਗਾਂ ਹੁੰਦੀਆਂ ਸੀ, ਜਦ ਨਹੀਂ ਬੋਲਦੇ ਸੀ, ਜਦ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਘੁਸਾਉਂਦਾ ਸੀ। ਕਹਿੰਦੇ ਕਿ ਮੈਂ ਰੋਕ ਦੇਣਾ, ਗ੍ਰਾਮ ਸਭਾ ਦਾ ਮਤਾ ਪਵਾ ਦਿਓ।
ਕਹਿੰਦੇ ਕਿ ਇਹ ਜਿਹੜੀ ਪੰਚਾਇਤ ਰੋਲਾ ਪਾਉਂਦੀ ਹੈ ਇਹਨਾਂ ਨੂੰ ਪਤਾ ਨਹੀਂਗਾ ਪਿੰਡ ਨੂੰ 2 ਕਰੋੜ ਰੁਪਈਆ ਆਉਣਾ ਸੀ। ਵਾਹ, ਅੱਛਾ। ਉਹ 2 ਕਰੋੜ ਰੁਪਈਆ ਕਹਿੰਦੇ ਜੇ ਪਿੰਡ ਕਹਿੰਦਾ ਮੈਂ ਸਕੂਲ ਤੇ ਲਾਉਂਦਾ, ਪਿੰਡ ਕਹਿੰਦਾ ਹਸਪਤਾਲ ਤੇ ਲਾਉਣਾ ਮੈਂ ਹਸਪਤਾਲ ਤੇ ਲਾਉਂਦਾ, ਪਿੰਡ ਕਹਿੰਦਾ ਮੰਦਿਰ ਗੁਰਦੁਆਰੇ ਤੇ ਲਾਉਣਾ ਮੰਦਿਰ ਗੁਰਦੁਆਰੇ ਤੇ, ਜੇ ਪਿੰਡ ਚਾਹੁੰਦਾ ਸਾਨੂੰ ਚਾਹੀਦਾ ਇਕੱਲੇ ਇਕੱਲੇ ਘਰ ਨੂੰ ਕਹਿੰਦਾ 25-25 ਹਜ਼ਾਰ ਆ ਜਾਣਾ ਸੀ, ਅਸੀਂ ਪਿੰਡ ਨੂੰ ਵੰਡ ਦਿੰਦੇ। ਐਂ ਤਾਂ ਕੱਲ ਨੂੰ ਕੋਈ ਫੀਮ ਵੇਚਣ ਵਾਲਾ ਆਖੂਗਾ ਮੈਂ ਪਿੰਡ ਨੂੰ ਵੰਡ ਦਿੰਦਾ ਪੈਸੇ। ਇਹ ਨਵਾਂ ਫਾਰਮੂਲਾ ਕੱਢ ਰਹੇ ਨੇ, ਨਵਾਂ ਫਾਰਮੂਲਾ ਹੋ ਗਿਆ ਤਾਂ। ਤੁਸੀਂ ਦੇਖੋ ਤਾਂ ਸਹੀ, ਮਤਲਬ ਕਿ ਲੋਕਾਂ ਨੂੰ ਲਾਲਚ ਇਹ ਉਹੀ ਹੈ, ਮਤਲਬ ਜਿਹੜਾ ਅਮਿਤ ਸ਼ਾਹ ਨੇ ਕਿਹਾ ਸੀਗਾ ਤੁਹਾਡੇ ਖਾਤੋਂ ਮੇਂ 15-15 ਲੱਖ ਆਏਗਾ। ਹਾਂਜੀ ਹਾਂਜੀ, ਮੋਦੀ ਨੇ ਬਾਅਦ ਚੋਂ ਕਹਿੰਦੇ ਜੁਮਲਾ ਸੀ ਇਹ ਤਾਂ। ਹਾਂਜੀ। ਸੋ ਇਹ ਹੁਣ ਹਰਜੋਤ ਬੈਂਸ ਜੀ ਜੁਮਲੇ ਦੇਣ ਲੱਗ ਗਏ ਕਿ 25-25 ਹਜ਼ਾਰ ਸਾਰੇ ਪਿੰਡ ਦੇ ਹਰ ਘਰ ਦੇ ਮੈਂਬਰ ਨੂੰ ਆ ਜਾਣਾ ਸੀਗਾ ਕਿ ਮਾਈਨਿੰਗ ਹੋਣ ਦਿਓ। ਤੇ ਹੁਣ ਉੱਥੇ ਦਮ ਪਾ ਰਹੇ ਨੇ ਕਿ ਠੀਕ ਹੈ ਮੈਂ ਰੋਕ ਦਿੰਦਾ। ਪਰ ਹਕੀਕਤ ਇਹ ਹੈ ਕਿ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੀ ਜੀ, ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੱਲ ਪੰਜਾਬ ਦੇ ਚੀਫ ਆਪਣਾ ਐਡਵੋਕੇਟ ਜਨਰਲ ਪੇਸ਼ ਹੋਏ ਪੰਜਾਬ ਵੱਲੋਂ, ਤੇ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਚੋਂ ਝਾੜਾ ਰੂਪ ਦੇ ਵਿੱਚ ਕਹਿ ਸਕਦੇ ਹੋ ਸੀ ਹਦਾਇਤ ਹੋਈ ਕਿ ਭਾਈ ਕੀ ਕਰੀ ਜਾਂਦੇ ਹੋ। ਜੀ 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 ਜੀ। ਉਹ ਕਹਿੰਦੇ ਨਹੀਂ ਜੀ ਇਹ ਤਾਂ ਗੈਰ ਕਾਨੂੰਨੀ ਮਾਈਨਿੰਗ ਤਾਂ ਬੰਦ ਹੈ ਜੀ, ਇਹ ਤਾਂ ਸਰਕਾਰੀ ਮਾਈਨਿੰਗ ਹੈ ਜੀ, ਇਹ ਉਹ ਗਾਜ਼ ਕੱਢਣ ਲਈ ਹੁੰਦੀ ਹੈ ਜੀ, ਉਹ ਚੱਲ ਰਹੀ ਹੈ ਜੀ, ਉਹਦੇ ਰਾਹੀਂ ਹੈ ਜੋ ਜਿੰਨਾ ਹੈ ਜੀ, ਇਸੇ ਲਈ ਜੀ ਰੇਤ ਮਹਿੰਗਾ ਕਿਉਂਕਿ ਜੀ ਮਾਈਨਿੰਗ ਤਾਂ ਹੋ ਨਹੀਂ ਰਹੀ ਜੀ, ਜਦੋਂ ਕਿ ਗੈਰ ਕਾਨੂੰਨੀ ਮਾਈਨਿੰਗ ਵੀ ਹੋ ਰਹੀ ਹੈ ਕਹਿੰਦੇ, ਤੇ ਸਰਕਾਰੀ ਮਾਈਨਿੰਗ ਇਸ ਕਦਰ ਹੋ ਰਹੀ ਹੈ ਕਿ ਮਤਲਬ ਕਿ ਉਹਦੀਆਂ ਆਦਿ ਵੀਡੀਓ ਸਾਹਮਣੇ ਆਉਂਦੀਆਂ ਕਿ ਲੋਕ ਬੰਦ ਕਰਾਉਣ ਤੱਕ ਜਾਣਾ ਪੈਂਦਾ ਜੀ। ਤੇ ਇਸ ਮਸਲੇ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਲ ਕਿਹਾ ਕਿ ਭਾਈ ਫਿਲਹਾਲ ਇਹਦੇ ਤੇ ਰੋਕ ਆ, ਅਸੀਂ ਰੋਕ ਲਾਈ ਹੋਈ ਆ, ਰੋਕ ਬਰਕਰਾਰ ਆ। ਜਦੋਂ ਵੀ ਸਰਕਾਰ ਨੇ ਕਿਤੇ ਵੀ ਕੋਈ ਖੱਡ ਅਲਾਟ ਕਰਨੀ ਹੈ, ਕਿਤੇ ਵੀ ਕੁਝ ਕਰਨਾ ਤਾਂ ਵਾਤਾਵਰਨ ਵਿਭਾਗ ਤੋਂ ਕਲੀਅਰੈਂਸ ਜ਼ਰੂਰੀ ਆ। ਠੀਕ ਹੈ, ਇੱਕ ਪਾਸੇ ਫੌਜ ਨੇ 5 ਕਿਲੋਮੀਟਰ 'ਚ ਰੋਕ ਲਾਤੀ ਕਿ ਭਾਈ 7 ਤੋਂ ਪਹਿਲਾਂ NOC ਲਓ, ਤੇ ਦੂਏ ਪਾਸੇ ਹੁਣ ਵਾਤਾਵਰਨ ਕਲੀਅਰੈਂਸ ਤੋਂ ਬਿਨਾਂ ਸਰਕਾਰੀ ਮਾਈਨਿੰਗ ਨਹੀਂ ਹੋ ਸਕਦੀ, ਤੇ ਫਿਲਹਾਲ ਸਰਕਾਰੀ ਮਾਈਨਿੰਗ ਤੇ ਵੀ ਰੋਕ ਹੈ। ਸੋ ਇਸ ਲਈ ਆਪਣੀ ਪਿੱਠ ਆਪੇ ਥਾਪੜੀ ਜਾਂਦੇ ਨੇ ਤੇ ਆਪੇ ਕਰਾਈ ਜਾਂਦੇ ਨੇ। ਸੋ ਇਸ ਲਈ ਸਰਕਾਰ ਇਸ ਪਹਿਲੂ ਨੂੰ ਗੰਭੀਰਤਾ ਨਾਲ ਲਵੇ, ਜਿਹਦੇ ਨਾਲ ਖਜ਼ਾਨੇ 'ਚ ਆਮਦਨ ਆਉਣ ਦੇ ਦਮ ਭਰਦੇ ਸੀ, ਜਿਹਦੇ ਨਾਲ ਲੋਕਾਂ ਨੂੰ ਸਸਤਾ ਰੇਟ ਦੇਣ ਦੇ ਦਮ ਭਰਦੇ ਸੀ, ਉਸ ਮਾਮਲੇ ਦੇ ਵਿੱਚ ਲੋਕ ਵੀ ਪਿੱਟ ਰਹੇ ਨੇ। ਜਿਨ੍ਹਾਂ ਨੇ ਮਤਲਬ ਕਿ ਰੇਤ ਮਾਈਨਿੰਗ ਦੇ 1 ਨੰਬਰ ਦਾ ਕੰਮ ਕਰਨਾ ਸੀ ਉਹ ਵੀ ਪਿੱਟ ਰਹੇ ਨੇ, ਜਿਹੜੇ ਪੁਰਾਣੇ ਠੱਗ ਦਲਾਲ ਸੀ ਉਹ ਅਜੇ ਵੀ ਕੰਮ ਕਰੀ ਜਾਂਦੇ ਨੇ, ਤੇ ਇਸ ਲਈ ਲੋਕਾਂ ਨੂੰ ਰਾਹਤ ਨਹੀਂ ਮਿਲੀ। ਜੀ 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 ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰੀਏ ਭਾਜਪਾ ਦੀ। ਭਾਜਪਾ ਨੇ ਗੁਜਰਾਤ ਦੇ ਵਿੱਚ 38 ਵਿਧਾਇਕਾਂ ਦੀਆਂ ਟਿਕਟਾਂ ਕੱਟਤੀਆਂ, ਤੇ ਜਦ ਕਿ ਵਿਧਾਇਕੀ ਜਿੱਤਣ ਵਾਲਾ ਤੇ ਇੱਕ ਵਾਰੀ ਜੇ ਜਿੱਤ ਜੇ ਉਹ ਕਹਿੰਦਾ ਵੀ ਆਪਣਾ ਪ੍ਰਬੰਧ ਹੁਣ ਅਗਲੀ ਵਾਰ ਦਾ ਵੀ ਹੋ ਗਿਆ। ਇਹ ਕਿਹੜਾ ਨਵਾਂ ਫਾਰਮੂਲਾ ਵੀ ਸਿਟਿੰਗ MLAs ਦੀਆਂ ਟਿਕਟਾਂ ਵੀ ਕੱਟ ਕੇ ਘਰੇ ਤੋਰਤਾ? ਪ੍ਰਵੀਨ ਜੀ, ਭਾਜਪਾ ਦਾ ਇਹ ਬਹੁਤ ਪੁਰਾਣਾ ਫਾਰਮੂਲਾ। ਭਾਜਪਾ ਇਹ ਮੰਨ ਕੇ ਚੱਲਦੀ ਹੈ ਕਿ ਸਰਕਾਰ ਦੇ ਖਿਲਾਫ ਲੋਕਾਂ ਦਾ ਰੋਸਾ ਹੁੰਦਾ ਹੈ, ਐਂਟੀ ਇਨਕੰਬੈਂਸੀ, ਬਿਲਕੁਲ ਸਹੀ। ਹਾਂ, ਤੇ ਉਹ ਨਹੀਂ ਚਾਹੁੰਦੇ ਕਿ ਉਹ ਵੋਟ ਦੂਸਰੀ ਪਾਰਟੀ ਨੂੰ ਜਾਣ ਦੀ ਬਜਾਏ ਸਾਡੀ ਉਹ ਪਾਰਟੀ ਨੂੰ ਪੈ ਜਾਵੇ। ਇਸ ਲਈ ਸਾਰਾ ਮਤਲਬ ਕਿ ਗੁੱਸਾ ਲੋਕਾਂ ਨੂੰ ਜਚਾ ਦਿਓ ਕਿ ਤੁਹਾਡਾ ਤਾਂ MLA ਨਲਾਇਕ ਸੀ, ਸਰਕਾਰ ਤਾਂ ਬਹੁਤ ਵਧੀਆ ਸੀ, ਪਾਰਟੀ ਤਾਂ ਬਹੁਤ ਵਧੀਆ, ਮੋਦੀ ਜੀ ਤਾਂ ਬਹੁਤ ਕੁਝ ਕਰਨਾ ਚਾਹੁੰਦੇ ਆ, MLA ਚੱਜਦਾ ਨਹੀਂ ਸੀ, ਅਗਲੀ ਵਾਰ ਲਈ MLA ਨਵਾਂ ਦਿਓ। ਜੀ, ਸੋ ਇਹ ਮਾਹੌਲ ਬਣਾਉਂਦੇ ਆ। ਇਸ ਲਈ ਉਹ ਪਹਿਲਾਂ ਜਿਹਦੀ ਟਿਕਟ ਕੱਟਣੀ ਹੁੰਦੀ ਆ, ਜ਼ਿਆਦਾਤਰ ਉਹਨਾਂ ਨੂੰ ਡਰਾ ਧਮਕਾ ਕੇ ਸਮਝਾ ਵੀ ਲੈਂਦੇ ਨੇ, ਮਨਾ ਵੀ ਲੈਂਦੇ ਨੇ, ਤੇ ਪਤਾ ਨਹੀਂ ਕੋਈ ਗੱਫਾ ਗੁੱਫਾ ਛਕਾਉਂਦੇ ਹੋਣ, ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ, ਪਰ ਉਹ ਬੰਦਾ ਮੰਨ ਜਾਂਦਾ ਤੇ ਉਹ ਕੁਸਕਦਾ ਨਹੀਂਗਾ। ਜ਼ਿਆਦਾਤਰ ਇਹ BJP 'ਚ ਬਗਾਵਤ ਬਹੁਤ ਘੱਟ ਹੁੰਦੀ ਨਜ਼ਰ ਆਈ ਆ, ਖਾਸ ਕਰ ਪਿਛਲੇ ਦੌਰ ਤੋਂ। ਪਰ ਮੈਂ ਇਹ ਗੱਲ ਹੁਣ ਦਾਅਵੇ ਨਾਲ ਕਹਿ ਸਕਦਾ ਕਿ ਜਿਵੇਂ ਆਪਾਂ ਉੱਥੇ ਦੀ ਗੱਲ ਕਰਕੇ ਹਟਿਆ ਹਿਮਾਚਲ ਵਾਲੀ ਪਰਮਾਰ, ਕਿ ਉਸੇ ਤਰ੍ਹਾਂ ਹਿਮਾਚਲ 'ਚ ਐਕਟੀ ਖਾਸੇ ਬਾਗੀ ਖੜੇ ਹੋਏ ਨੇ, ਤੇ ਆਉਂਦੇ ਦਿਨਾਂ ਦੇ ਵਿੱਚ ਉਹ ਬਾਗੀਪਣਾ, ਕਿਉਂਕਿ ਪ੍ਰਵੀਨ ਜੀ ਵਾਜਪਾਈ ਤੋਂ ਬਾਅਦ ਮੋਦੀ ਦਾ ਜਦੋਂ ਪਹਿਲਾ ਟਰਮ ਆਉਂਦਾ ਤਦ ਤੱਕ ਲਗਭਗ ਇਹਨਾਂ ਕੋਲ ਆਪਣੇ ਸਾਲਾਂ ਤੋਂ ਪਕਾਏ ਹੋਏ RSS ਵਾਲੇ ਏਜੰਡੇ ਦੇ ਵਿੱਚ ਤਪਾਏ ਹੋਏ ਆਪਣੇ ਫਾਰਮੂਲੇ ਚੋਂ ਕੱਢੇ ਹੋਏ ਲੀਡਰ ਸੀ। ਜੀ ਜੀ। ਹੁਣ ਇਹਨਾਂ ਕੋਲ ਕਾਂਗਰਸੀ, ਸਮਾਜਵਾਦੀ, ਫਲਾਣਾ ਢਿਮਕਾ ਸਭ ਇਕੱਠਾ ਕਰ ਲਿਆ ਜੀ। ਹੁਣ ਉਹ ਉੱਥੇ ਰਾਜਨੀਤਿਕ ਲਾਲਸਾ ਵੀ ਹਾਵੀ ਹੋ ਰਹੀ ਆ, ਹੁਣ ਪਰਿਵਾਰਵਾਦ ਵੀ ਹਾਵੀ ਹੋ ਰਿਹਾ, ਇਹਨਾਂ ਦੇ ਮੰਤਰੀਆਂ ਦੇ ਮੂੰਹ ਨੂੰ ਵੀ ਖੂਨ ਲੱਗ ਰਿਹਾ, ਇਹਨਾਂ ਦੇ ਲੀਡਰਾਂ ਦੇ ਮੂੰਹ ਨੂੰ ਵੀ ਖੂਨ ਲੱਗ ਰਿਹਾ, ਤੇ ਪਹਿਲਾਂ ਜਿਹਨਾਂ ਦੇ ਮੂੰਹ ਨੂੰ ਖੂਨ ਲੱਗਿਆ ਉਹ ਵੀ ਸ਼ਾਮਲ ਕਰ ਲਏ। ਇਸ ਲਈ ਹੁਣ ਉਹ ਪਾਲਿਸੀ ਤੇ ਚੱਲਣੀ ਨਹੀਂ, ਹੁਣ ਸਾਰਾ ਕੁਝ ਹੋਰ ਰਾਜਨੀਤਿਕ ਰੰਗ ਚੜ ਗਿਆ। ਇਸ ਲਈ ਆਉਂਦੇ ਦਿਨਾਂ 'ਚ ਬਗਾਵਤਪਣਾ ਦਿਖੂਗਾ। ਪਰ ਫਿਲਹਾਲ 182 ਸੀਟਾਂ ਦੇ ਵਿੱਚੋਂ ਅਜੇ 160 ਉਮੀਦਵਾਰ ਐਲਾਨੇ ਨੇ ਗੁਜਰਾਤ ਦੇ ਲਈ, ਤੇ 160 ਦੇ ਵਿੱਚੋਂ 38 MLA ਨੂੰ ਘਰੇ ਬਿਠਾਤਾ ਜੀ। ਇਹ ਸਿਰਫ ਇਸੇ ਲਈ ਹੈ ਤਾਂ ਕਿ ਉਹਨਾਂ ਦੇ ਖਿਲਾਫ ਭਰੋਸਾ ਨਾ ਹੋਵੇ। ਹਾਂ, ਤਾਜ਼ੇ ਕਾਂਗਰਸੀਆਂ ਚੋਂ ਜਾਂ ਹੋਰ ਪਾਰਟੀਆਂ ਚੋਂ ਆਏ ਲੀਡਰਾਂ ਨੂੰ 20 ਦੇ ਕਰੀਬ ਲੀਡਰਾਂ ਨੂੰ ਟਿਕਟ ਵੀ ਵੰਡਤੀ ਨਵਿਆਂ ਨੂੰ। ਠੀਕ ਹੈ। ਸੋ ਉੱਥੇ ਹੁਣ ਕੋਈ ਸਿਧਾਂਤ ਨਹੀਂ, ਕੋਈ ਕੁਛ ਨਹੀਂ,
ਆਓ ਤੇ ਟਿਕਟ ਲਓ। ਉਹਦੇ ਹੂੰ। ਵਿੱਚ ਚਾਹੇ ਉਹ ਹਾਰਦਿਕ ਪਟੇਲ ਹੋਵੇ, ਚਾਹੇ ਉਹਦੀ ਰਵਿੰਦਰ ਜਡੇਜਾ ਦੀ ਘਰ ਵਾਲੀ ਹੋਵੇ, ਚਾਹੇ ਕੁਝ ਹੋਰ। ਪਰ ਇਹ ਸਭ ਦੇ ਬਾਵਜੂਦ ਦੇਖਣ ਵਾਲੀ ਗੱਲ ਇਹ ਆ ਪ੍ਰਵੀਨ ਜੀ ਕਿ ਇਹਦੇ ਵਿੱਚ ਮਤਲਬ ਕਿ ਜਿਹੜੇ 160 ਉਮੀਦਵਾਰ ਅਜੇ ਐਲਾਨੇ ਨੇ, ਇਹਨਾਂ ਚੋਂ 30 ਕੁ ਹਲਕੇ ਕਰੀਬ ਅਜਿਹੇ ਨੇ ਜਿੱਥੇ ਮੁਸਲਿਮ ਭਾਈਚਾਰੇ ਦੀ ਗਿਣਤੀ ਬਹੁਤ ਜ਼ਿਆਦਾ ਆ, ਪਰ ਹੂੰ। ਉੱਥੋਂ ਤਾਂ ਵੀ ਮੁਸਲਿਮ ਭਾਈਚਾਰੇ ਦਾ ਉਮੀਦਵਾਰ ਨਹੀਂ ਕੋਈ ਹੈਗਾ, ਨੁਮਾਇੰਦਾ ਨਹੀਂ ਕੋਈ ਉਹਨਾਂ ਦਾ। ਜੀ, ਅੱਛਾ। ਉਹਨਾਂ ਚੋਂ ਟਿਕਟ ਨਹੀਂ ਦਿੱਤੀ, ਪਹਿਲਾਂ ਵੀ ਬੀਜੇਪੀ ਨੇ ਦਿੱਤੀ ਸੀ, ਹੁਣ ਵੀ ਨਹੀਂ ਦੇ ਰਹੀ। ਹਾਂ, ਜਿਹੜੇ 160 ਐਲਾਨੇ ਉਹਨਾਂ ਚੋਂ 34 ਗ੍ਰੈਜੂਏਟ ਨੇ, ਸਿਰਫ ਹੂੰ। 34 ਗ੍ਰੈਜੂਏਟ ਨੇ। ਬਾਕੀਆਂ ਦੀ ਸਥਿਤੀ ਤੁਸੀਂ ਆਪ ਲਾ ਲਓ, 10ਵੀਂ ਵਾਲੇ ਵੀ ਹੈਗੇ, 12ਵੀਂ ਵਾਲੇ ਵੀ ਹੈਗੇ, 2-4 ਡਾਕਟਰ ਵੀ ਹੈਗੇ, ਇੱਕ 8ਵੀਂ ਪਾਸ ਵੀ ਹੈਗਾ, ਇੱਕ 4ਥੀ ਪਾਸ ਵੀ ਹੈਗਾ। ਸੋ ਇਸ ਲਈ ਬੀਜੇਪੀ ਆਪਣੀ ਪਾਰਟੀ ਦੇ ਅੰਦਰ ਹੀ ਲੀਡਰਾਂ ਦੇ ਚਿਹਰਿਆਂ ਦੇ ਉੱਤੇ ਹੀ ਭਾਂਡਾ ਭੰਨ ਦਿੰਦੀ ਹੈ ਕਿ ਭਾਈ ਇਹ ਮਾੜਾ ਸੀ, ਇਹਨੂੰ ਅਸੀਂ ਬਦਲਤਾ, ਇਸ ਲਈ ਸਾਨੂੰ ਵੋਟ ਪਾਓ। ਤੇ ਹੁਣ ਬੀਜੇਪੀ ਦਾ ਪੂਰਾ ਜ਼ੋਰ ਹਿਮਾਚਲ 'ਚ ਕੱਲ੍ਹ ਨੂੰ ਵੋਟਾਂ ਪੈ ਜਾਣੀਆਂ, ਉਸ ਤੋਂ ਬਾਅਦ ਸਾਰੀ ਤਾਕਤ ਉੱਥੇ ਝੋਂਕ ਦੇਣੀ ਆ। ਤੇ ਫਿਰ ਕੇਜਰੀਵਾਲ ਉੱਥੇ ਕਿੱਥੇ ਨਜ਼ਰ ਆਉਂਦੇ ਨੇ, ਕਾਂਗਰਸ ਕਿੱਥੇ ਨਜ਼ਰ ਆਉਂਦੀ, ਦੇਖਣ ਵਾਲੀ ਗੱਲ ਹੋਗੀ। ਫਿਲਹਾਲ ਬੀਜੇਪੀ ਨੇ ਆਪਣਾ ਫਾਰਮੂਲਾ ਵਰਤਿਆ ਕਿ ਐਮਐਲਏ ਨੂੰ ਘਰੇ ਬਿਠਾਓ, ਨਵਿਆਂ ਨੂੰ ਟਿਕਟ ਦਿਓ ਤਾਂ ਕਿ ਵਿਰੋਧ ਨਾ ਹੋਵੇ। ਸ਼ਰਮਾ ਜੀ, ਜਿਹੜੇ ਸਿਟਿੰਗ ਐਮਐਲਏ ਉਹਨਾਂ ਦੀਆਂ ਟਿਕਟਾਂ ਤਾਂ ਕੱਟ ਦੇਣਗੇ, ਪਰ ਜਿਹੜੀ ਐਂਟੀ ਇਨਕਮ ਹੈਸੀਅਤ ਤਾਂ ਸਰਕਾਰ ਦੀ ਵੀ ਹੁੰਦੀ ਹੈ ਨਾ, ਉੱਥੇ ਲਗਾਤਾਰ 20-22 ਸਾਲ ਹੋ ਗਏ, ਬਿਲਕੁਲ ਪਰ ਫਿਰ ਵੀ ਤਰਲਾ ਆ ਵੀ ਹਾਏ ਕਿਤੇ ਸੱਤਾ ਰਹਿ ਜੇ ਸਾਡੇ ਕੋਲ। ਰਹਿ ਬਿਲਕੁਲ। ਸ਼ਰਮਾ ਜੀ, ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਸ। ਜੀ, ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।